ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 15 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਹਿਣਾ ਇਮੀਗ੍ਰੇਸ਼ਨ ਦਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਰਿਲੇਟਡ ਕਹਿਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮਨਜੀਤ ਕਲੋਵਿਸ, ਸਤਰਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ, ਹਰਜੀਤ ਸਿੰਘ ਲੈਥਰੋਪ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੀਵਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰੋ ਨਿਰਮਲ ਸਿੰਘ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਵਾਰੀ ਫੇਰ ਜਿਹੜਾ ਇੰਡੀਆ ਆ ਤੇ ਕੈਨੇਡਾ ਜੋ ਚੱਲ ਰਿਹਾ ਆ ਅੱਜ ਵਰਲਡ ਦੇ ਵਿੱਚ ਨੰਬਰ 1 ਨਿਊਜ਼ ਆਲ ਓਵਰ ਦਾ ਵਰਲਡ ਬਣਿਆ ਹੋਇਆ ਆ। ਕਿਹੜੇ ਨਿਊਜ਼ਪੇਪਰ ਦੇ ਕੀ ਹੈਡਲਾਈਨਸ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਪਹਿਲਾਂ ਇਹ ਦੱਸਦੀ ਜਾਈਏ ਸਰੋਤਿਆਂ ਨੂੰ ਵੀ ਕੱਲ ਵਾਸ਼ਿੰਗਟਨ ਪੋਸਟ ਨੇ ਕਲੀਅਰਲੀ ਲਿਖ ਦਿੱਤਾ ਵੀ ਕਿਸ ਤਰ੍ਹਾਂ ਭਾਰਤ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਤੇ ਕੈਨੇਡਾ ਦੇ ਅੰਬੈਸਡਰ ਤੇ ਡਿਪਲੋਮੈਟਸ ਕਿਸ ਤਰ੍ਹਾਂ ਉਹ ਗੱਲਬਾਤ ਕਰ ਰਹੇ ਸੀ ਸਿੱਖਾਂ ਨੂੰ ਮਾਰਨ ਲਈ, ਤੇ ਕਿਸ ਤਰ੍ਹਾਂ ਡਿਪਲੋਮੈਟਸ ਦੇ ਜਿਹੜੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪਸ ਦੇ ਨਾਲ ਸ਼ਰੇਆਮ ਸੰਬੰਧ ਆ, ਕਿਸ ਤਰ੍ਹਾਂ ਉਹਨਾਂ ਨੂੰ ਵਰਤਿਆ ਗਿਆ ਸਿੱਖਾਂ ਦੇ ਅਗੇਂਸਟ, ਪੰਜਾਬੀਆਂ ਦੇ ਅਗੇਂਸਟ, ਉਹਨਾਂ ਨੂੰ ਲੁੱਟਣ ਦੇ ਲਈ। ਉਹ ਸਾਰਾ ਕੁਝ ਜਿਹੜਾ ਪੜਦਾ ਹੁਣ ਫਾਸ਼ ਹੋ ਚੁੱਕਾ ਹੈਗਾ। ਬਿਲਕੁਲ ਕਲੀਅਰ। ਹਜੇ ਵੀ ਜਿਹੜੇ ਬਹੁਤ ਭੁੱਲੜ ਵੀਰ ਆ ਉਹ ਇਹ ਕਹਿ ਰਹੇ ਨਹੀਂ ਜੀ ਅਮਰੀਕਾ ਦੇ ਕਹੇ ਕੈਨੇਡਾ ਇਹ ਕਰ ਰਿਹਾ, ਵੀ ਦੱਸੋ ਐਡਾ ਵੱਡਾ ਮੁਲਕ ਆ ਤੇ ਤੁਸੀਂ ਇਹ ਗੱਲਾਂ ਕਰਦੇ ਆ। ਪਰ ਅਨਫੋਰਚੁਨੇਟਲੀ ਬਹੁਤ ਸਾਰਾ ਜਿਹੜਾ ਪੰਜਾਬੀ ਮੀਡੀਆ, ਇੰਡੀਅਨ ਹਿੰਦੀ ਮੀਡੀਆ, ਉਹ ਸਾਰਾ ਕੁਝ ਚੁੱਪ ਆ। ਬਹੁਤ ਸਾਰੇ ਜਿਹੜੇ ਫੇਸਬੁੱਕ, ਟਿਕਟੋਕ ਦੇ ਉੱਤੇ ਜਿਹੜੇ ਜੁਝਾਰੂ ਬਣੇ ਹੁੰਦੇ ਆ ਉਹ ਵੀ ਇਹਨਾਂ ਗੱਲਾਂ ਤੇ ਚੁੱਪ ਹੁੰਦੇ, ਕਿਉਂਕਿ ਉਹਨਾਂ ਨੇ ਵੀਜ਼ਾ ਲੈਣਾ ਹੁੰਦਾ। ਬਾਕੀ ਛੋਟੀਆਂ ਗੱਲਾਂ ਦੇ ਉੱਤੇ ਉਹ ਰਾਈ ਦਾ ਪਹਾੜ ਬਣਾ ਦਿੰਦੇ ਆ। ਸੋ ਅੱਜ ਦੀਆਂ ਜੇ ਹੈਡਲਾਈਨਸ ਮੈਂ ਸ਼ੇਅਰ ਕਰਦਾ ਜਾਵਾਂ ਕਿਹੜੀ ਅਖਬਾਰ ਦੀ ਕੀ ਹੈਡਲਾਈਨ ਆ, ਉਸ ਤੋਂ ਬਾਅਦ ਨਿਊਯਾਰਕ ਟਾਈਮ ਨੇ ਅੱਜ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ ਪੂਰਾ ਸਿੱਖਾਂ ਦੇ ਸੰਬੰਧ ਵਿੱਚ, ਕੌਣ ਨਿੱਜਰ ਸੀ, ਕਿਉਂ ਉਹਦਾ ਕਤਲ ਕੀਤਾ ਗਿਆ ਇੰਡੀਆ ਦੀ ਸਰਕਾਰ ਵੱਲੋਂ, ਤੇ ਹੁਣ ਆਉਣ ਵਾਲੇ ਸਮੇਂ 'ਚ ਕੀ ਵਾਪਰਨਾ ਆ। ਕਿਉਂਕਿ ਅੱਜ ਇੱਕ ਬਹੁਤ ਵੱਡੀ ਰਿਪੋਰਟ ਹੋਰ ਆਈ ਆ ਵੀ ਜਿਹੜਾ ਭਾਰਤ ਆ ਉਹ ਰਸ਼ੀਆ ਨੂੰ ਨੰਬਰ 2 ਸਪਲਾਇਰ ਆਫ ਰੀਸਟ੍ਰਿਕਟਡ ਟੈਕਨੋਲੋਜੀ ਆ। ਸੋ ਇਹਦਾ ਮਤਲਬ ਸ਼ਰੇਆਮ ਆ ਆਪਾਂ ਅਮਰੀਕਨ ਸਿਟੀਜ਼ਨ ਆ, ਅਮਰੀਕਾ ਦਾ ਸਿੱਧੀ ਲੜਾਈ ਚੱਲ ਰਹੀ ਹੈ ਰਸ਼ੀਆ ਨਾਲ ਯੂਕਰੇਨ ਦੇ ਸੰਬੰਧ ਦੇ ਵਿੱਚ, ਤੇ ਭਾਰਤ ਰਸ਼ੀਆ ਤੋਂ ਤੇਲ ਤਾਂ ਖਰੀਦਦਾ ਸੀ ਬਹੁਤ ਵੱਡੀ ਗਿਣਤੀ 'ਚ। ਹੁਣ ਇਹ ਵੀ ਖਬਰ ਆਈ ਆ ਵੀ ਬਲੂਮਸਬਰਗ ਨੇ ਰਿਪੋਰਟ ਕੀਤਾ ਹੈ ਨੰਬਰ 2 ਸਪਲਾਇਰ ਆਫ ਰੀਸਟ੍ਰਿਕਟਡ ਟੈਕਨੋਲੋਜੀ। ਸੋ ਬਹੁਤ ਸਾਰੇ ਜਿਹੜੇ ਐਨਾਲਿਸਟ ਆ ਹੁਣ ਆਵਾਜ਼ ਉੱਠਣ ਲੱਗੀ ਹੈਗੀ ਆ ਵੀ ਜਿਸ ਹਿਸਾਬ ਦੇ ਨਾਲ ਭਾਰਤ ਦੇ ਡਿਪਲੋਮੈਟ, ਅੰਬੈਸਡਰ, ਹੋਮ ਮਿਨਿਸਟਰ ਸ਼ਰੇਆਮ ਇਨਵੋਲਵ ਆ, ਕਿਉਂ ਨਾ ਜਿਹੜਾ ਭਾਰਤ ਨੂੰ ਟੈਰਰਿਸਟ ਕੰਟਰੀ ਜਿਹੜਾ ਆ ਉਹ ਡਿਕਲੇਅਰ ਕੀਤਾ ਜਾਵੇ। ਸੋ ਕੁਛ ਕੁ ਜਿਹੜੀਆਂ ਅੱਜ ਦੀਆਂ ਹੈਡਲਾਈਨਸ ਆ, ਨਿਊਯਾਰਕ ਟਾਈਮ ਹੈਡਲਾਈਨਸ ਅੱਜ ਲਿਖਦਾ ਆ 1 ਘੰਟਾ ਪਹਿਲਾਂ ਦੀ ਆ, ਟਰੂਡੋਜ਼ ਮੂਵ ਕਾਸਟ ਲਾਈਟ ਔਨ ਰੀਚ ਆਫ ਇੰਡੀਆਜ਼ ਇੰਟੈਲੀਜੈਂਸ ਏਜੰਸੀਜ਼। ਵੀ ਟਰੂਡੋ ਨੇ ਇਹ ਕਿਹਾ ਵੀ ਕਿਸ ਤਰ੍ਹਾਂ ਜਿਹੜੀਆਂ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਕੰਮ ਬਾਹਰ ਕਰ ਰਹੀਆਂ। ਗਾਰਡੀਅਨ ਨੇ ਜੀ, ਮੈਂ 2-4 ਪੜੂੰਗਾ, ਬਾਕੀ ਤੁਸੀਂ ਫਿਰ ਸ਼ੇਅਰ ਕਰ ਲਿਓ। The Guardian ਨੇ ਲਿਖਿਆ ਵੀ Canadian police accuses India of working with criminal network to kill dissidents.
ਵੀ ਜਿਹੜੇ ਲੋਕ ਭਾਰਤ ਦੇ ਨਾਲ ਜਿਹੜਾ ਐਕਸਪੋਜ਼ ਕਰਦੇ ਆ ਜਾਂ ਭਾਰਤ 'ਚ ਧੱਕਾ ਹੁੰਦਾ ਉਹਦੀ ਗੱਲਬਾਤ ਕਰਦੇ, ਉਹਨਾਂ ਨੂੰ ਮਾਰਨ ਦੇ ਲਈ ਜਿਹੜੇ ਕੈਨੇਡਾ ਦੀ ਪੁਲਿਸ ਨੇ ਇਹ ਕਿਹਾ ਵੀ ਇੰਡੀਆ ਦੇ ਜਿਹੜੇ ਡਿਪਲੋਮੇਟਸ ਆ, ਇੰਡੀਅਨ ਗਵਰਨਮੈਂਟ, ਉਹ ਗੈਂਗਸ ਦੇ ਨਾਲ ਕੰਮ ਕਰ ਰਹੀ ਹੈਗੀ ਆ। CBS ਨਿਊਜ਼ USA ਦੀ ਕਹਿੰਦੇ ਕੈਨੇਡਾ ਇੰਡੀਆ ਡਿਪਲੋਮੈਟਿਕ ਰੋ ਓਵਰ ਸਿੱਖ ਐਕਟਿਵਿਸਟ ਅਸੈਸੀਨੇਸ਼ਨ ਗਰੋਜ਼ ਐਜ਼ ਟੌਪ ਡਿਪਲੋਮੈਟਸ ਆਰ ਐਕਸਪੈਲਡ। ਪਈ ਕੈਨੇਡਾ ਤਾਂ ਇੰਡੀਆ ਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਆ ਉਹ ਬਹੁਤ ਹੁਣ ਮਾੜੇ ਦਿਨਾਂ 'ਚ ਚੱਲ ਰਹੇ ਹੈਗੇ ਆ, ਕਿਉਂਕਿ ਜਦੋਂ ਸਿੱਖ ਐਕਟਿਵਿਸਟ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਕੱਲ ਜਿਹੜੇ ਇੱਕ ਵਾਰੀ ਫਿਰ ਜਿਹੜੇ ਡਿਪਲੋਮੇਟਸ ਆ ਉਹਨਾਂ ਨੂੰ ਕੱਢ ਦਿੱਤਾ ਗਿਆ। ਉਸ ਤੋਂ ਅੱਗੇ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਆ, ਫਾਈਨੈਂਸ਼ੀਅਲ ਟਾਈਮਜ਼ ਉਹ ਅਖਬਾਰ ਆ ਜਿਸ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਖਬਰ ਛਾਪੀ ਸੀ ਵੀ ਕਿਸ ਤਰ੍ਹਾਂ ਭਾਰਤ ਦਾ ਜਿਹੜਾ ਹੱਥ ਹੋ ਸਕਦਾ। ਉਹਨਾਂ ਨੇ ਇਹ ਲਿਖਿਆ ਵੀ ਕੈਨੇਡਾ ਐਂਡ ਇੰਡੀਆ ਐਕਸਪੈਲ ਡਿਪਲੋਮੈਟਸ ਓਵਰ ਕਿਲਿੰਗ ਆਫ ਸਿੱਖ ਐਕਟਿਵਿਸਟ। ਇਹ ਜਿਹੜਾ ਆ ਫਾਈਨੈਂਸ਼ੀਅਲ ਟਾਈਮਜ਼ ਨੇ ਲਿਖਿਆ ਹੈਗਾ। NPR ਨੇ ਸਟੋਰੀ ਰਨ ਕੀਤੀ ਆ ਅੱਜ, Canada expels India's top diplomat and alleges wider diplomatic involvement in crimes। ਵੀ ਕੈਨੇਡਾ ਨੇ ਟੌਪ ਦਾ ਡਿਪਲੋਮੈਟ ਜਿਹੜਾ ਅੰਬੈਸਡਰ ਸੀ ਸੰਜੇ ਕੁਮਾਰ ਵਰਮਾ, ਉਹਨੂੰ ਤਾਂ ਕੱਢਿਆ ਆ, ਤੇ ਇਸ ਤੋਂ ਬਿਨਾਂ ਇਹ ਵੀ ਕਿਹਾ ਆ, ਅਲੈਜ ਕੀਤਾ ਆ ਵੀ ਜਿਹੜੇ 5 ਹੋਰ ਡਿਪਲੋਮੇਟ ਸੀ ਉਹ ਕਿਸ ਤਰ੍ਹਾਂ ਕ੍ਰਾਈਮ ਦੇ ਵਿੱਚ ਇਨਵੋਲਵ ਸੀ। ਕ੍ਰਾਈਮ ਦੇ ਵਿੱਚ ਜਿਹੜੇ ਡਿਪਲੋਮੇਟ ਆ, ਇਹ ਦੇਖੋ ਆਮ ਬੰਦੇ ਨਹੀਂ, ਜਿਹੜੇ ਡਿਪਲੋਮੇਟ ਹੈਗੇ ਆ ਜੀ। ਜੀ BBC ਲਿਖਦਾ ਵੀ ਇੰਡੀਆ ਕੈਨੇਡਾ ਰੋ ਹਾਊ ਟਾਈਜ਼ ਹਿਟ ਰੌਕ ਬਾਟਮ ਬਿਟਵੀਨ ਟੂ ਕੰਟਰੀਜ਼। ਸੋ ਟਾਈਮਲਾਈਨ ਅਲ ਜਜ਼ੀਰਾ ਵਾਲੇ ਜਿਹੜੇ ਆ ਉਹ ਪੇਸ਼ ਕਰ ਰਹੇ ਆ। CBS ਨਿਊਜ਼ ਜਿਹੜਾ ਲਿਖਦਾ ਵੀ ਕੈਨੇਡਾ ਇੰਡੀਆ ਡਿਪਲੋਮੈਟਿਕ ਰੋ ਓਵਰ ਸਿੱਖ ਐਕਟਿਵਿਸਟ ਅਸੈਸੀਨੇਸ਼ਨ grows as top diplomats are expelled। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਇਹ ਕਹਿੰਦੇ ਵੀ ਕੋਈ ਇਹ ਹੁਣ ਇੱਕ ਹਿਸਾਬ ਦੇ ਨਾਲ ਨਵੀਂ ਚੀਜ਼ ਤਾਂ ਨਹੀਂ ਆ ਵੀ ਜੋ ਇੰਡੀਆ ਵਾਲੇ ਇੱਥੇ ਕਰ ਰਹੇ ਆ। ਹੁਣ ਇੱਥੇ ਨਾ ਕਈ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਭੁੱਲੇ ਭਟਕੇ ਆ ਜਾਂ ਗੱਲਾਂ 'ਚ ਆਏ ਲੋਕ ਆ ਉਹ ਕਹਿ ਦਿੰਦੇ ਵੀ ਟਰੂਡੋ ਨੇ ਤਾਂ ਇਲੈਕਸ਼ਨਾਂ ਕਰਕੇ ਇਹ ਕੰਮ ਕੀਤਾ। ਹੁਣ ਅਮਰੀਕਾ ਨੇ ਉਹ ਜਿਹੜਾ CC1 ਆ ਉਹ ਚੱਕ ਲਿਆਉਣਾ ਇੱਥੇ। ਉਹ ਜਿਹੜਾ ਯਾਦਵ ਆ, ਵਿਕਰਮ ਯਾਦਵ ਆ, ਜਿਹਦਾ ਨਾਂ ਆਉਂਦਾ ਨਿਖਿਲ ਗੁਪਤਾ ਦੇ ਨਾਲ, ਜਿਹਨੂੰ ਨਿਖਿਲ ਗੁਪਤਾ ਜਵਾਬਦੇਹ ਸੀਗਾ, ਰਾਜ ਦਾ ਜਿਹੜਾ ਏਜੰਟ ਆ, ਕਹਿੰਦਾ ਜਹਾਜ਼ ਤੇ ਚੜ੍ਹ ਕੇ ਉਹਨੇ ਆਪੇ ਇੱਥੇ ਆ ਜਾਣਾ ਹੈ। ਹੁਣ ਇੰਡੀਆ ਵਾਲਿਆਂ ਨੇ ਖੁਦ ਭੇਜ ਰਿਹਾ, ਇੰਡੀਆ ਵਾਲੇ ਹੁਣ ਭੇਜ ਰਹੇ ਆ। ਹੁਣ ਇੱਥੇ ਤਾਂ ਬਾਈਡਨ ਤਾਂ ਇਲੈਕਸ਼ਨ 'ਚ ਬਣੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਸਿੱਖਾਂ ਦੀਆਂ ਕਿੰਨੀਆਂ ਕੁ ਵੋਟਾਂ ਲੈਣ ਦੇ ਲਈ ਜਿਹੜਾ ਬਾਈਡਨ ਨੇ ਕੀਤਾ ਹੋਊਗਾ। ਭਾਈ ਇਹ ਨਾ ਕਈ ਵਾਰੀ ਨਾ ਦਿਮਾਗ ਤੇ ਪਰਦਾ ਕਿਸੇ ਦੇ ਜ਼ਿਆਦਾ ਹੀ ਪੈ ਜਾਂਦਾ ਆ। ਉਹ ਇਹ ਸੋਚਣ ਲੱਗ ਜਾਂਦਾ ਵੀ ਖੌਰੇ ਜਿੱਦਾਂ ਉਹ ਸੋਚਦੇ ਦੁਨੀਆ ਉਦਾਂ ਹੀ ਚੱਲਦੀ ਆ। ਅਮਰੀਕਾ, ਕੈਨੇਡਾ ਜਿਹਾ ਮੁਲਕ ਆ, ਕੋਈ ਵੀ ਮੁਲਕ ਆ ਜਿਹੜਾ ਲਾ ਲਓ, ਚਾਹੇ ਕੋਈ ਛੋਟਾ ਆ ਕੋਈ ਉਹ ਵੱਡਾ ਆ, ਉਹਨੂੰ ਆਪਣੀ ਜਿਹੜੀ ਪ੍ਰਭੂ ਸੱਤਾ ਆ, ਸੋਵਰਨਿਟੀ ਆ, ਉਹ ਕਿਸੇ ਨੂੰ ਵੀ ਦੂਰ ਜਾਂਦੀ ਜਿਹੜੀ ਉਹ ਚੰਗੀ ਨਹੀਂ ਲੱਗਦੀ। ਕੋਈ ਆ ਕੇ ਮੁਲਕ, ਇੰਡੀਆ ਵਰਗਾ ਮੁਲਕ ਆ ਕੇ ਉਹਨਾਂ ਦੇ ਮੁਲਕ ਦੇ ਵਿੱਚ ਉਹਨਾਂ ਦੇ ਸਿਟੀਜ਼ਨਸ ਨੂੰ ਮਾਰੇ, ਉੱਥੇ ਆ ਕੇ ਖਲਲ ਪਾਵੇ, ਕੈਨੇਡੀਅਨਸ ਦੇ ਉੱਤੇ ਜਾਂ ਅਮਰੀਕਨਸ ਦੇ ਉੱਤੇ ਹਿੰਸਾ ਦੀ ਜਿਹੜੀ ਉਹ ਗੱਲ ਕਰੇ, ਤਾਂ ਭਾਈ ਅਗਲਿਆਂ ਨੇ ਅੱਗ ਬਬੂਲੇ ਹੋਣਾ ਹੀ ਹੋਣਾ ਆ। ਹਾਂ, ਆਪਣੇ ਪੱਧਰ ਦੇ ਉੱਤੇ ਉਹ ਜਿੰਨਾ ਮਰਜ਼ੀ ਕਹੀ ਜਾਣ ਵੀ ਅਸੀਂ ਇੰਜਵੀਂ ਇਕਨੋਮੀ ਬਣ ਗਈ, ਅਸੀਂ ਇਹ ਆ, ਅਸੀਂ ਉਹ ਆ, ਪਰ ਹਾਲ ਦੀ ਘੜੀ ਉਹ ਗੋਡੇ ਦੇ ਥੱਲੋਂ ਦੀ ਉਹਨਾਂ ਨੂੰ ਜਿਹੜਾ ਉਹ ਲੰਗੜਾ ਜਿਹੜਾ ਉਹ ਪੈ ਰਿਹਾ ਆ। ਸੋ ਦੇਖੋ ਹਰਜੋਤ ਸਿੰਘ ਜੀ, ਕਿੱਡੀ ਸ਼ਰਮ ਵਾਲੀ ਗੱਲ ਆ ਵੀ ਇੱਕ ਮੁਲਕ ਦਾ ਜਿਹੜਾ ਅੰਬੈਸਡਰ ਦੂਜੇ ਮੁਲਕ 'ਚ ਆ ਕੇ ਜਿਹੜਾ ਉਹ ਰਹਿ ਰਿਹਾ ਆ, ਉਹ ਕਤਲੋਗਾਰਤ ਕਰਵਾ ਰਿਹਾ ਹੈ। ਉਹਦੇ ਨਾਲ ਜਿਹੜੇ ਜੁੜੇ ਹੋਏ ਲੋਕ ਆ ਉਹ ਕਿਸ ਤਰੀਕੇ ਦੇ ਨਾਲ ਕਤਲ ਕਰਵਾ ਰਹੇ ਨੇ, ਹਿੰਸਾ ਕਰਵਾ ਰਹੇ ਆ। ਤੇ ਉੱਤੋਂ ਇਹ ਕਲੀਅਰ ਕਰ ਦਿੱਤਾ ਗਿਆ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੀ ਲਾਰੈਂਸ ਬਿਸ਼ਨੋਈ ਗਰੁੱਪ ਆ, ਜਿਹੜੇ ਗੈਂਗਸਟਰਸ ਆ, ਉਹਨਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਫਰੋਤੀਆਂ ਦਾ ਕੰਮ ਚੱਲਿਆ ਆ। ਤੇ ਉੱਤੋਂ ਜੋ ਉੱਥੇ ਜਿਹੜੀਆਂ ਕਿਲਿੰਗਸ ਹੋ ਰਹੀਆਂ, ਪੋਲੀਟੀਕਲ ਕਿਲਿੰਗਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਇੰਡੀਆ ਦੇ ਦੁਆਰਾ, ਉਹਨਾਂ ਦੇ ਵਿੱਚ ਉਹਨਾਂ ਦਾ ਸਿੱਧਾ ਡਾਇਰੈਕਟ ਹੱਥ ਹੈ। ਜੀ ਬਿਲਕੁਲ। ਸੋ ਵਾਸ਼ਿੰਗਟਨ ਪੋਸਟ ਦੇ ਵਿੱਚ ਇਹ ਲਿਖਿਆ ਆ ਵੀ ਕਿਸ ਤਰ੍ਹਾਂ ਜਿਹੜੇ ਭਾਰਤੀ ਅੰਬੈਸੀ ਦੇ EMPLOYEE ਸੀਗੇ, ਜਦੋਂ ਤੁਸੀਂ ਆਮ ਲੋਕ ਉਹਨਾਂ ਤੋਂ ਵੀਜ਼ਾ ਲੈਣ ਜਾਂਦੇ ਸੀ, ਉਹਨਾਂ ਨੂੰ ਵੀਜ਼ਾ ਡਿਨਾਈ ਕਰ ਦਿੱਤਾ ਜਾਂਦਾ ਸੀ, ਜਾਂ ਉਸ ਬੇਸ ਤੇ ਦਿੱਤਾ ਜਾਂਦਾ ਸੀ ਵੀ ਸਾਨੂੰ ਜਿਹੜੇ ਕੋਈ ਸਿੱਖਾਂ ਦੀ ਆਜ਼ਾਦੀ ਦੀ ਗੱਲ ਜਾਂ ਜਿਹੜੇ ਕਿਸਾਨ ਮੋਰਚੇ ਦੀ ਹੱਕ ਦੀ ਗੱਲ ਲੋਕ ਕਰਦੇ ਸੀਗੇ ਵੀ ਸਾਨੂੰ ਉਹਨਾਂ ਦੀਆਂ ਫੋਟੋਆਂ ਭੇਜੋ, ਉਹਨਾਂ ਦੇ ਘਰਾਂ ਦੇ ਐਡਰੈਸ ਤੇ ਉਹਨਾਂ ਦੇ ਕਿਹੜੇ ਰਿਸ਼ਤੇਦਾਰ ਇੱਥੇ ਰਹਿੰਦੇ ਤੇ ਕਿਹੜੇ ਰਿਸ਼ਤੇਦਾਰ ਇੰਡੀਆ 'ਚ ਰਹਿੰਦੇ ਆ, ਉਹ ਡਾਟਾ ਅੰਬੈਸੀ ਵਾਲੇ ਇਕੱਠੇ ਕਰਦੇ ਸੀ। ਉਸ ਡਾਟੇ ਨੂੰ ਜਿਹੜੇ ਬਿਸ਼ਨੋਈ ਗਰੁੱਪ ਦਾ ਗੈਂਗਸਟਰ, ਜਿਹੜਾ ਬਿਸ਼ਨੋਈ ਗੈਂਗਸਟਰ ਗਰੁੱਪ ਆ,
ਉਹਨਾਂ ਨੂੰ ਦਿੱਤਾ ਜਾਂਦਾ ਸੀ ਕਤਲ ਕਰਨ ਦੇ ਲਈ ਜਾਂ ਉਹਨਾਂ ਤੋਂ ਫਰੌਤੀਆਂ ਮੰਗਣ ਦੇ ਲਈ। ਇਹ ਇੰਨਾ ਕੁਛ ਜਿਹੜਾ ਇਹ ਵਾਪਰਿਆ ਹੈਗਾ। ਸੋ ਇਸ ਤੋਂ ਅੱਗੇ ਐਸੋਸੀਏਟਡ ਪ੍ਰੈਸ ਇਹ ਲਿਖਦਾ ਹੈ ਵੀ ਹਾਊ ਡਿਡ ਅ ਕਿਲਿੰਗ ਐਟ ਅ ਸਿੱਖ ਟੈਂਪਲ ਲੀਡ ਟੂ ਕੈਨੇਡਾ ਐਂਡ ਇੰਡੀਆ ਐਕਸਪੈਲਿੰਗ ਈਚ ਅਦਰਸ ਡਿਪਲੋਮੈਟ। ਤੇ CNN ਨੇ ਵੀ ਅੱਜ ਦੀਆਂ ਹੀ ਆ, ਮੈਂ ਤੁਹਾਨੂੰ ਦੱਸ ਰਿਹਾ ਸਾਰੀਆਂ। ਕੈਨੇਡਾ ਐਕਸਪੈਲਸ ਇੰਡੀਅਨ ਡਿਪਲੋਮੈਟਸ ਆਫਟਰ ਟਾਈਂਗ ਗਵਰਨਮੈਂਟ ਏਜੰਟ ਟੂ ਸੀਰੀਅਸ ਕ੍ਰਿਮੀਨਲ ਐਕਟੀਵਿਟੀ। ਇੰਡੀਆ ਵਾਲੇ ਕੈਨੇਡਾ ਵਾਲਿਆਂ ਨੇ ਇੰਡੀਆ ਦੇ ਡਿਪਲੋਮੇਟਾਂ ਨੂੰ ਇਸ ਕਰਕੇ ਕੱਢਿਆ ਵੀ ਜਿਹੜੇ ਡਿਪਲੋਮੇਟ ਆ ਉਹ ਕ੍ਰਾਈਮ ਚ ਇਨਵੋਲਵ ਹੈਗੇ ਆ। India's opposition pushes Modi for discussion on worsening Canada ties। ਇਹ ਰਿਊਟਰਸ ਨੇ ਹੁਣ ਖਬਰ ਦਿੱਤੀ ਆ ਵੀ ਹੁਣ ਇੰਡੀਆ ਦੀ ਜਿਹੜੀ ਆਪੋਜੀਸ਼ਨ ਆ ਹੁਣ ਉਹ ਵੀ ਬੋਲਣ ਲੱਗੀ ਆ ਵੀ ਭਾਈ ਸਾਡੇ ਮੁਲਕ ਦੀ ਬੇਇੱਜ਼ਤੀ ਹੋ ਰਹੀ ਆ ਵੀ ਹੁਣ ਤੁਸੀਂ ਗੱਲਬਾਤ ਕਰੋ ਕੈਨੇਡਾ ਦੇ ਨਾਲ ਵੀ ਕੀ ਹੋ ਰਿਹਾ ਆ। ਇਸ ਤੋਂ ਬਿਨਾਂ ਐਕਸੀਓਸ ਇਹ ਲਿਖਦੇ ਆ ਵੀ what to know about India Canada diplomatic standoff। USA Today ਨੇ ਕਿਹਾ ਵੀ ਕੈਨੇਡਾ expels Indian diplomats over accusations of threatening, violent act and murder। ਕਿਸ ਤਰ੍ਹਾਂ ਯੂਜ਼ ਕੀਤਾ। ਆਪਾਂ ਬਹੁਤ ਵਾਰ ਕਹਿੰਦੇ ਨਾ ਵੀ ਉੱਥੇ ਦਾ ਮੀਡੀਆ ਨਹੀਂ ਬੋਲਦਾ, ਲੋਕ ਨਹੀਂ ਬੋਲਦੇ। ਲੋਕ ਵਿਚਾਰੇ ਕੀ ਕਰਨ ਜਦੋਂ ਹੁਣ ਲੋਕਾਂ ਨੂੰ ਕਿਸ ਹਿਸਾਬ ਦੇ ਲਈ ਵਰਤਿਆ ਜਾਂਦਾ ਸੀ। ਦੇਖੋ ਅੰਬੈਸੀਜ਼ ਡਾਟਾ ਇਕੱਠਾ ਕਰਦੀ ਸੀ, ਫਿਰ ਉਹ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਉਹ ਇਨਫੋਰਮੇਸ਼ਨ ਦਿੰਦੀ ਸੀ ਤੇ ਉਹ ਗੈਂਗਸਟਰ ਦੇ ਰਾਹੀਂ ਜਿਹੜਾ ਆ ਲੋਕਾਂ ਨੂੰ ਮਰਵਾਇਆ ਜਾਂਦਾ ਸੀ। ਕਹਿੰਦੇ ਜਦ ਕੱਲ ਪ੍ਰੈਸ ਕਾਨਫਰੰਸ ਹੋਈ ਸੀ ਤੁਹਾਡੇ ਨਾਲ, ਆਪਾਂ ਉਹ ਸਾਂਝੀ ਵੀ ਕੀਤੀ ਸੀ ਕਿਸ ਤਰ੍ਹਾਂ ਵੀ 12 ਦੇ ਕਰੀਬ ਕਤਲ ਜਿਹੜੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਨਵੋਲਵ ਹੈਗੇ ਆ ਤੇ 22 ਦੇ ਕਰੀਬ ਜਿਹੜੀਆਂ ਐਕਸਟੋਰਸ਼ਨਸ ਜਿਹੜੀਆਂ ਫਰੌਤੀਆਂ ਮੰਗੀਆਂ ਗਈਆਂ ਹੈਗੀਆਂ। ਉਹ ਸਾਰਾ ਕੁਝ ਇਸ ਚੀਜ਼ ਦੇ ਵਿੱਚ ਇਨਵੋਲਵ ਆ। ਹਜੇ ਇਹ ਖਬਰ ਠੰਡੀ ਨਹੀਂ ਪਈ ਸੀ, ਉੱਪਰੋਂ ਖਬਰ ਹੁਣ ਇਹ ਆ ਗਈ ਪਈ ਇੰਡੀਆ ਵਾਲੇ ਤੇਲ ਤਾਂ ਖਰੀਦੇ ਸੀ ਰਸ਼ੀਆ ਤੋਂ, ਕਿਉਂਕਿ ਅਮਰੀਕਾ ਨੇ ਇਹ ਕਿਹਾ ਵੀ ਕੋਈ ਵੀ ਮੁਲਕ ਜਿਹੜਾ ਆ ਰਸ਼ੀਆ ਦੇ ਨਾਲ ਕਿਸੇ ਤਰ੍ਹਾਂ ਦਾ ਬਿਜ਼ਨਸ ਨਾ ਕਰੇ, ਕਿਉਂਕਿ ਰਸ਼ੀਆ ਵਾਲਿਆਂ ਨੇ ਯੂਕਰੇਨ ਤੇ ਅਟੈਕ ਕੀਤਾ ਹੋਇਆ ਤੇ ਬਹੁਤ ਸਾਰੀਆਂ ਕੰਪਨੀਆਂ ਤੇ ਸੈਂਕਸ਼ਨਸ ਵੀ ਲਾਈਆਂ। ਸੋ ਅੱਜ ਇਹ ਖਬਰ ਆ ਗਈ ਵੀ ਇੰਡੀਆ ਇਜ਼ ਨਾਓ ਰਸ਼ੀਆਜ਼ ਨੰਬਰ 2 ਸਪਲਾਇਰ ਆਫ ਰੀਸਟ੍ਰਿਕਟਡ ਟੈਕਨੋਲੋਜੀ, ਸੈਕੰਡ ਬਿਗੇਸਟ ਸਪਲਾਇਰ ਆਫ ਰੀਸਟ੍ਰਿਕਟਡ ਕ੍ਰਿਟੀਕਲ ਟੈਕਨੋਲੋਜੀ ਟੂ ਰਸ਼ੀਆ। ਯੂਐਸ ਤੇ ਯੂਰਪ ਆਫੀਸ਼ੀਅਲਸ ਨੇ ਇਹ ਕਿਹਾ ਆ ਤੇ ਕਹਿੰਦੇ ਪਈ ਇਹ ਜਿਹੜਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ ਉਹਨਾਂ ਦੀ ਵਾਰ ਮਸ਼ੀਨ ਦੇ ਵਿੱਚ ਹੈਲਪ ਕਰ ਰਿਹਾ। ਸੋ ਇੱਕ ਪਾਸੇ ਤਾਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੇ ਮੋਦੀ ਹੁਣੀ ਜਾ ਕੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਜੱਫੀਆਂ ਪਾਉਂਦੇ ਸੀ ਵੀ ਜੀ ਮੈਂ ਤੁਹਾਡਾ ਸਮਝੌਤਾ ਕਰਾ ਦੇਣਾ। ਦੂਜੇ ਪਾਸੇ ਹੁਣ ਦੇਖੋ ਆਹ ਜਲੂਸ ਨਿਕਲ ਗਿਆ ਵੀ ਇੰਡੀਆ ਵਾਲੇ ਤਾਂ ਟੈਕਨੋਲੋਜੀ ਉਹ ਜਿਹੜੀ ਰਸ਼ੀਆ ਨੂੰ ਸਪਲਾਈ ਕਰ ਰਿਹਾ, ਜਿਹੜੇ ਯੂਕਰੇਨ ਦੇ ਉੱਤੇ ਹਮਲਾ ਕਰ ਰਹੇ ਹੈਗੇ ਆ। ਕਹਿੰਦੇ ਪਈ ਮਾਈਕਰੋਚਿਪਸ, ਸਰਕਿਟਸ, ਮਸ਼ੀਨ ਟੂਲਸ $60 ਮਿਲੀਅਨ ਤੋਂ ਵੱਧ ਦੇ ਅਪ੍ਰੈਲ ਤੇ ਮਈ ਮਹੀਨੇ ਦੇ ਵਿੱਚ ਜਿਹੜੇ ਇਹਨਾਂ ਨੇ ਭੇਜੇ ਹੈਗੇ ਆ। ਤੇ ਇਸ ਤੋਂ ਪਹਿਲਾਂ ਵੀ ਬਹੁਤ ਵੱਡਾ ਅਮਾਊਂਟ ਜਿਹੜਾ ਆ ਉਹ ਇਹ ਚੀਜ਼ਾਂ ਇਹਨਾਂ ਨੇ ਉੱਥੇ ਭੇਜੀਆਂ ਜੋ ਕਿ ਉਹਨਾਂ ਦੇ ਮਿਜ਼ਾਈਲਸ ਦੇ ਵਿੱਚ, ਜਹਾਜ਼ਾਂ ਦੇ ਵਿੱਚ ਇਹ ਸਾਰਾ ਕੁਝ ਯੂਜ਼ ਕੀਤਾ ਜਾਂਦਾ ਹੈਗਾ। ਬਿਲਕੁਲ ਕੁਝ ਸਮਾਂ ਪਹਿਲਾਂ ਵੀ ਇਹ ਚੀਜ਼ ਜਿਹੜੀ ਰਿਪੋਰਟ ਜਿਹੜੀ ਉਹ ਆਈ ਸੀ, ਹੁਣ ਦੁਬਾਰਾ ਜਿਹੜੀ ਇਸ ਦੇ ਵਿੱਚ ਹੋਰ ਪੁਸ਼ਟੀ ਦੇ ਨਾਲ ਇਹ ਖਬਰ ਆਈ ਆ। ਹਰਜੋਤ ਸਿੰਘ ਜੀ ਤੁਹਾਡੀ ਗੱਲ ਨੂੰ ਇੱਕ ਨੂੰ ਮੈਂ ਕਲੀਅਰ ਕਰਦਾ ਜਾਵਾਂ ਵੀ 12 ਕਿਲਿੰਗਸ ਨਹੀਂ, ਕਿਲਿੰਗ ਇੱਕ ਅਸੈਸੀਨੇਸ਼ਨ ਆ। 12 ਜਾਣੇ ਨੂੰ ਉਹਨਾਂ ਨੇ ਜਿਹੜੇ ਥ੍ਰੈਟ ਆਏ ਸੀ ਉਹ ਦੱਸੇ ਸੀਗੇ ਜਿਹੜੇ ਦੋ ਉਹਨਾਂ ਨੇ ਕਨਫਰਮ ਕਰਤੀਆਂ। ਇੱਕ ਹੋਰ ਸਰਦੂਲ ਸਿੰਘ ਨਾਮ ਦਾ ਮੁੰਡਾ ਵੀ ਜਿਹੜਾ ਉਹ ਵੀ ਕਹਿੰਦੇ ਵੀ ਇੱਕ ਐਡਮਿੰਟਨ ਚ ਜਿਹੜਾ ਮਾਰਿਆ ਸੀ ਜੀ, ਉਹ ਦੋ, ਇੱਕ ਭਾਈ ਨਿੱਜਰ ਤੇ ਇੱਕ ਉਹ ਦੋ ਉਹਨੂੰ ਸ਼ਰੇਆਮ ਕਿਹਾ ਵੀ ਇਹ ਬਿਸ਼ਨੋਈ ਗਰੁੱਪ ਦੇ ਨਾਲ ਤੇ ਬਾਕੀ ਜੀ। ਸੋ ਇਹ ਜਿਹੜਾ ਦੱਸਦੇ ਜਾਈਏ ਵੀ ਇਹ ਜਿਹੜਾ ਰੋਹ ਆ ਵਧਿਆ ਸੀਗਾ ਇਹ ਉਦੋਂ ਦਾ ਹੀ ਆ ਜਦੋਂ ਤੋਂ ਭਾਈ ਨਿੱਜਰ ਹੁਣਾਂ ਦਾ ਅਸੈਸੀਨੇਸ਼ਨ ਕੀਤੀ ਜਾਂਦੀ ਹੈ ਜੂਨ 2023 ਦੇ ਵਿੱਚ। ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਹ ਜਾ ਕੇ ਸਦਨ ਦੇ ਵਿੱਚ ਖੜ ਕੇ ਜਿਹੜਾ ਉਹ ਬੋਲਦੇ ਆ, ਭਾਰਤ ਦੇ ਉੱਤੇ ਦੋਸ਼ ਲਾਉਂਦੇ ਆ। ਭਾਰਤ ਨੇ ਉਦੋਂ ਬੜਾ ਗੁੱਸਾ ਮਨਾਇਆ, ਇਹ ਏਦਾਂ ਆ ਉਹ ਓਦਾਂ ਆ ਵੀ ਇਹ ਹੈ ਤੇ ਉਹ ਹੈ। ਉਹਨਾਂ ਨੇ ਉਹਨਾਂ ਦੇ ਡਿਪਲੋਮੈਟਸ ਨੂੰ ਜਿਹੜਾ 40 ਦੇ ਜਿਹੜੇ ਵਾਪਸ ਕੈਨੇਡਾ ਵਾਲਿਆਂ ਨੇ ਜਿਹੜੇ ਉਹ ਸੱਦੇ ਉਸ ਟਾਈਮ ਦੇ ਉੱਤੇ। ਫਿਰ ਉਸ ਤੋਂ ਬਾਅਦ ਦੇ ਵਿੱਚ ਕੰਮ ਚੱਲਦਾ ਰਿਹਾ। ਫਿਰ ਨਿਖਿਲ ਗੁਪਤਾ ਦਾ ਮੁੱਦਾ ਜਿਹੜਾ ਆ ਵਿੱਚ ਨਾਲ ਆ ਗਿਆ ਵੀ ਜਿੱਥੇ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਨੂੰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਜਾ ਰਹੀ ਸੀ, ਉਸ ਦਾ ਪਰਦਾਫਾਸ਼ ਹੁੰਦਾ। ਚੈੱਕ ਰਿਪਬਲਿਕ ਤੋਂ ਨਿਖਿਲ ਗੁਪਤਾ ਚੱਕ ਲਿਆਂਦਾ ਜਾਂਦਾ ਹੈ ਤੇ ਉਹ ਜਿਹੜਾ ਨਿਖਿਲ ਗੁਪਤਾ ਨੂੰ ਹੁਣ ਨਿਖਿਲ ਗੁਪਤਾ ਜਿਹਨੂੰ ਜਵਾਬ ਦੇ ਸੀਗਾ ਵਿਕਰਮ ਯਾਦਵ ਉਸ ਦੇ ਵਿੱਚ ਆ। ਹੁਣ ਤੁਸੀਂ ਦੇਖੋ ਅਮਿਤ ਸ਼ਾਹ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦਾ ਆ, ਇੱਕ ਆਈ ਥਿੰਕ ਕੈਨੇਡੀਅਨ ਜਾਂ ਅਮਰੀਕਨ ਅਖਬਾਰ ਦੇ ਨਾਲ ਉਹ ਗੱਲ ਕਰਦੇ ਹੋਏ ਉਹਨੂੰ ਪੁੱਛਦੇ, ਲਾਰੈਂਸ ਬਿਸ਼ਨੋਈ ਬਾਰੇ ਖਾਸ ਤੌਰ ਤੇ ਪੁੱਛਿਆ ਜਾਂਦਾ ਆ
ਉਹ ਕਹਿੰਦੇ ਵੀ ਉਹਦਾ ਜਾਲ ਜੰਜਾਲ ਇੰਨਾ ਕੁ ਵੱਡਾ ਆ, ਉਹ ਕਿਸੇ ਵੀ ਮੁਲਕ ਦੇ ਜਿਹੜੀ ਉਹ ਜੇਲ੍ਹ ਦੇ ਵਿੱਚ ਹੋਊਗਾ ਤੇ ਉੱਥੋਂ ਕਤਲ ਕਰਵਾ ਸਕਦਾ ਹੈ, ਉੱਥੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਵਾ ਸਕਦਾ ਆ। ਉਦਾਂ ਤੁਸੀਂ ਕਹਿੰਦੇ ਆ ਵੀ ਅਸੀਂ ਕੀੜੀ ਵੀ ਲੰਘਦੀ ਹੋਵੇ ਤੇ ਉਹ ਉਸ ਨੂੰ ਅਸੀਂ ਸਾਨੂੰ ਪਤਾ ਲੱਗ ਜਾਂਦਾ, ਕਿਸੇ ਨੂੰ ਖੰਘਣ ਨਹੀਂ ਦਿੰਦੇ। ਤੇ ਲਾਰੈਂਸ ਬਿਸ਼ਨੋਈ ਨੂੰ ਤਾਂ ਇਸ ਟਾਈਮ ਹਰਜੋਤ ਸਿੰਘ ਜੀ ਮੁਲਕ ਦਾ ਤੇ ਜੋਰ ਲੱਗਾ ਪਿਆ ਉਦੋਂ ਦਾ ਹੀ, ਜਦੋਂ ਤੋਂ ਪਟਿਆਲ ਵਰਗੇ ਨੇ ਉਹਦੀਆਂ ਇੰਟਰਵਿਊਜ਼ ਕੀਤੀਆਂ ਸੀਗੀਆਂ। ਆਪਾਂ ਨੂੰ ਪਤਾ ਆ ਵੀ ਉਹਦੇ ਵਿੱਚ ਉਹਨੇ ਸ਼ਰੇਆਮ ਉਸ ਨੂੰ ਇੱਕ ਰਾਸ਼ਟਰਵਾਦੀ ਕ੍ਰਿਮੀਨਲ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ। ਕੱਲ ਦੇਖ ਲਓ ਗੌਰੀ, 2-4 ਦਿਨ ਪਹਿਲਾਂ ਦੀ ਗੱਲ ਆ, ਗੌਰੀ ਲੰਕੇਸ਼ ਨੂੰ ਮਾਰਨ ਵਾਲਿਆਂ ਨੂੰ ਜਦੋਂ ਉਹ ਬਾਹਰ ਆਉਂਦੇ ਆ ਸਨਮਾਨਿਤ ਜਿਹੜਾ ਉੱਥੇ ਕੀਤਾ ਜਾਂਦਾ ਆ। ਸੋ ਉੱਥੇ ਜਿਹੜੀ ਵਿਚਾਰਧਾਰਾ ਆ ਉਹਦਾ ਇਹੀ ਹਾਲ ਆ। ਪੱਪੂ ਯਾਦਵ ਜਿਹੜਾ ਇੱਕ ਹੈਗਾ ਆ, ਉਹ ਟਵਿੱਟਰ ਦੇ ਉੱਤੇ ਲਿਖਦਾ, ਕਹਿੰਦਾ ਵੀ ਇਹ ਮੁਲਕ ਲੋਕਾਂ ਦਾ ਹੈ ਕਿ ਹੁਣ ਸ਼ਬਦ ਕੀ ਵਰਤੀਏ, ਕਹਿੰਦੇ ਵੀ ਹਿਜੜਿਆਂ ਦਾ ਆ, ਵੀ ਇੱਥੇ ਕੋਈ ਬੰਦਾ ਜੇਲ੍ਹ ਚੋਂ ਬਹਿ ਕੇ ਕਤਲੋਗਾਰਤਾ ਕਰਵਾਈ ਜਾ ਰਿਹਾ, ਵੀ ਤੁਹਾਨੂੰ ਜਿਹੜਾ ਕੁਝ ਪਤਾ ਹੀ ਨਹੀਂ ਲੱਗ ਰਿਹਾ। ਤੇ ਉਹੀ ਜਿਹੜਾ ਗਰੁੱਪ ਆ ਹੁਣ ਦੇਖੋ ਬਾਹਰ ਬੈਠਾ ਐਡਾ ਵੱਡਾ ਜਿਹੜਾ ਨੈਕਸਸ ਆ ਉਹ ਬਣਾ ਕੇ ਬਹਿ ਗਏ ਆ। ਚਾਹੇ ਉਹ ਅਮਰੀਕਾ ਦੇ ਲੋਕਾਂ ਦੇ ਵਿੱਚ ਆ ਕੇ ਫੋਨ ਕਰਦੇ ਤੇ ਉਹ ਸਾਰਾ ਕੁਝ ਕਰਨਾ ਹੋਵੇ, ਤੇ ਚਾਹੇ ਤੁਸੀਂ ਉਸ ਪਾਸੇ ਜਿਹੜਾ ਉਹ ਦੇਖ ਲਓ। ਇਦਾਂ ਹੀ ਜਿਹੜਾ ਹਰਜੋਤ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਨੇ ਜਿਹੜੇ ਜਸੂਸ ਆ ਉਹ ਠੁੱਡ ਮਾਰ ਕੇ ਕੱਢੇ ਆ ਉੱਥੋਂ ਬਾਹਰ ਇੰਡੀਆ ਵਾਲੇ, ਵੀ ਉਹ ਉੱਥੇ ਬੈਠੇ ਵੀ ਇਹੀ ਕੁਛ ਹਰਕਤਾਂ ਕਰਨ ਵੱਲ ਨੂੰ ਜਿਹੜੇ ਉਹ ਵੱਧ ਰਹੇ ਸੀ। ਸੋ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਜਦੋਂ ਟਰੂਡੋ ਨੇ ਆਖਿਆ ਸੀ, ਉਦੋਂ ਕਿਸੇ ਨੂੰ ਨਹੀਂ ਸੀ ਚੇਤਾ ਵੀ ਹਾਈ ਕਮਿਸ਼ਨਰ ਉਸ ਦੇ ਵਿੱਚ ਇਨਵੋਲਵ ਹੋਊਗਾ। ਉਦੋਂ ਇਹ ਸੋਚਦੇ ਹੋਣਗੇ ਵੀ ਹਾਂ ਭਾਰਤ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਬੰਦੇ ਹੋ ਸਕਦੇ ਆ। ਇੱਥੋਂ ਤੱਕ ਵੀ ਸਿੱਧਾ ਉੱਥੇ ਦੇ ਹੋਮ ਮਿਨਿਸਟਰ ਤੱਕ ਇੰਡੀਆ ਦੇ ਦੀ ਜਿਹੜੀਆਂ ਤਾਰਾਂ ਜੁੜ ਜਾਣਗੀਆਂ, ਇਹ ਕਿਸੇ ਨੂੰ ਉਸ ਟਾਈਮ ਦੇ ਉੱਤੇ ਚੇਤਾ ਨਹੀਂ ਸੀਗਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਾਂ ਕੈਨੇਡੀਅਨ ਸਰਕਾਰ ਨੇ ਪੂਰਾ ਸਬਰ ਦੇ ਨਾਲ, ਇਤਮਾਨਾਨ ਦੇ ਨਾਲ ਪੂਰੀ ਜਿਹੜੀ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਦੇ ਹੋਏ ਇਵੈਂਚੁਅਲੀ ਜਿਹੜਾ ਕੱਲ ਇੱਕ ਜਿਹੜੀ ਬੌਮਸ਼ੈਲ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਵੀ ਜਿਹੜੀ RCMP ਇਸ ਟਾਈਮ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ ਇੰਡੀਅਨ ਜਿਹੜਾ ਦੂਤਾਵਾਸ ਦਾ ਮੇਨ ਅਧਿਕਾਰੀ ਆ ਸੰਜੇ ਗੁਪਤਾ, ਸੰਜੇ ਵਰਮਾ ਜਿਹੜਾ ਆ, ਉਸ ਦਾ ਨਾਮ ਲਿਆ ਗਿਆ ਤੇ ਨਾਲ 6 ਜਾਣਿਆਂ ਨੂੰ ਉੱਥੋਂ ਨਿਕਲਣ ਨੇ ਆਖਿਆ ਗਿਆ। ਜੇ ਏਡੇ ਹਰਜੋਤ ਸਿੰਘ ਜੀ ਸੱਚੇ ਹੁੰਦੇ ਤਾਂ ਇਹ ਆਪਣੀ ਡਿਪਲੋਮੈਟਿਕ ਇਮਿਊਨਿਟੀ, ਰਾਜਨੀਤਿਕ ਜਿਹੜੀ ਛਾਂ ਹੁੰਦੀ ਹੈ ਇਹਨਾਂ ਨੂੰ, ਉਹਨੂੰ ਛੱਡ ਕੇ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ। ਪਰ ਨਹੀਂ, ਉੱਥੋਂ ਇਹ ਕਹਿ ਲਓ ਵੀ ਲੱਤਾਂ 'ਚ ਕਹਿੰਦੇ ਵੀ ਪੂੰਛ ਲੈ ਕੇ ਉੱਥੋਂ ਨਾਲ ਦੇ ਨਾਲ ਦੌੜ ਚੁੱਕੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਉੱਥੇ ਚੱਲ ਰਿਹਾ ਆ। ਸੋ ਜਿਹੜੇ ਸਿੱਖ ਜਿਨ੍ਹਾਂ ਨੂੰ ਹੁਣ ਇਹ ਸਿੱਖ ਸੈਪਰੇਟਿਸਟ ਜਾਂ ਸਿੱਖ ਐਕਟਿਵਿਸਟ ਦੀ ਗੱਲ ਆਉਂਦੀ ਆ, ਖਾਲਿਸਤਾਨ ਦੀ ਮੰਗ ਅੱਜ ਦੀ ਨਹੀਂ ਕਦ ਦੀ ਜਿਹੜੀ ਇਹ ਮੰਗ ਬਣੀ ਪਈ ਆ। 23 ਮਿਲੀਅਨ ਜਿਹੜੇ ਲੋਕ ਆ ਉਹ ਪੰਜਾਬ 'ਚ ਰਹਿੰਦੇ ਆ, ਤੇ ਇਸੇ ਤਰੀਕੇ ਦੇ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਹੋਰ ਜਿਹੜੇ ਸਿੱਖ ਆ ਉਹ ਬਾਹਰ ਦੁਨੀਆ ਭਰ ਦੇ ਵਿੱਚ ਜਿਹੜੇ ਵਸੇ ਹੋਏ ਆ, ਜੋ ਇਸ ਤਰੀਕੇ ਦੇ ਨਾਲ ਮੰਗ ਜਿਹੜੀ ਆ ਉਹਨਾਂ ਦੀ ਹੈਗੀ ਆ। 1984 ਦੇ ਵਿੱਚ ਜਦ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਫਿਰ ਨਵੰਬਰ ਦੇ ਵਿੱਚ ਜਿਹੜਾ ਜੈਨੋਸਾਈਡ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਮੰਗ ਜਿਹੜੀ ਆ ਹੋਰ ਵੀ ਜ਼ਿਆਦਾ ਪ੍ਰਬਲ ਹੋਈ ਸੀ। ਬਾਹਰ ਵੀ ਇਸ ਦੀ ਜਿਹੜੀ ਉਹ ਮੰਗ ਆ ਉਹ ਚੱਲ ਰਹੀ ਸੀ। ਜੀ ਹਰਜੀਤ। ਸੋ ਬਿਲਕੁਲ, ਦ ਵਾਇਰ ਜਿਹੜਾ ਆ ਉਹਨਾਂ ਨੇ ਆਰਟੀਕਲ ਅੱਜ ਲਿਖਿਆ ਬਹੁਤ ਵੱਡਾ, ਅਮਿਤ ਸ਼ਾਹ ਆਥੋਰਾਈਜ਼ਡ ਅਟੈਕਸ ਇਨ ਕੈਨੇਡਾ, ਵਾਸ਼ਿੰਗਟਨ ਪੋਸਟ ਆਈਜ਼ ਕੈਨੇਡੀਅਨ ਆਫੀਸ਼ੀਅਲਸ ਐਜ਼ ਅਲੈਜਿੰਗ। ਹੁਣ ਉਹਨਾਂ ਸਿੱਖਾਂ ਦਾ ਕੀ ਬਣੂਗਾ ਜਿਹੜੇ ਅਮਰੀਕਾ ਦੇ ਅਮੀਰ ਸਿੱਖ ਆ, ਜਿਹੜੇ ਕਹਿੰਦੇ ਸੀ ਵੀ ਅਮਿਤ ਸ਼ਾਹ ਤਾਂ ਮੇਰਾ ਦੋਸਤ ਹੈਗਾ, ਮੈਂ ਸੁਖਬੀਰ ਬਾਦਲ ਨਾਲ ਇਹਨਾਂ ਦੀ ਸਮਝੌਤਾ ਕਰਾਉਣ ਦੀ ਗੱਲ ਕੀਤੀ ਸੀ। ਉਹ ਸਿੱਖਾਂ ਦਾ ਕੀ ਬਣੂਗਾ ਜਿਹੜੇ ਮੋਦੀ ਹੁਣਾਂ ਦੇ ਨਾਲ ਤੇ ਅਮਿਤ ਸ਼ਾਹ ਦੇ ਨਾਲ ਕੈਨੇਡਾ ਅਮਰੀਕਾ ਤੋਂ ਜਾ ਕੇ ਮੀਟਿੰਗਾਂ ਕਰਦੇ ਸੀ। ਤੁਸੀਂ ਦੇਖੋ, ਇੱਕ ਪਾਸੇ ਤੁਹਾਡੇ ਉਹ ਭਰਾਵਾਂ ਨੂੰ ਇੱਥੇ ਮਰਵਾ ਰਹੇ ਹੈਗੇ ਆ ਉੱਥੇ ਦੀ ਸਰਕਾਰ ਸ਼ਰੇਆਮ, ਤੇ ਦੂਸਰੇ ਪਾਸੇ ਤੁਸੀਂ ਇਦਾਂ ਦੇ ਲੋਕਾਂ ਦੇ ਨਾਲ ਮੀਟਿੰਗਾਂ ਕਰਦੇ ਸੀਗੇ। ਰਿਟਾਇਰਡ ਜਿਹੜੇ ਇੰਡੀਅਨ ਡਿਪਲੋਮੇਟਸ ਆ ਉਹ ਬੜੇ ਸਰਪ੍ਰਾਈਜ਼ ਆ, ਕਹਿੰਦੇ ਨਹੀਂ ਇਦਾਂ ਹੋ ਨਹੀਂ ਸਕਦਾ। ਉਹ ਪਹਿਲਾਂ ਅਜੀਤ ਡੋਵਲ ਦੇ ਮਾਮਲੇ ਤੇ ਵੀ ਕਹਿੰਦੇ ਸੀ ਵੀ ਨਹੀਂ ਹੋ ਸਕਦਾ ਹੈਗਾ। ਕੈਨੇਡੀਅਨ ਆਫੀਸ਼ੀਅਲਸ ਨੇ ਅਕਤੂਬਰ 12 ਨੂੰ ਸਿੰਗਾਪੁਰ ਦੇ ਵਿੱਚ ਮੀਟਿੰਗ ਕੀਤੀ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਦੇ ਨਾਲ। ਡੋਵਲ ਦੇ ਨਾਲ ਉਹਦੇ ਵਿੱਚ ਉਹਨੇ ਕਲੀਅਰਲੀ ਕਿਹਾ ਵੀ ਕਿਸ ਤਰ੍ਹਾਂ ਸਾਡੇ ਕੋਲ ਸਾਰਾ ਹੈਗਾ ਆ, ਉਹ ਡਿਪਲੋਮੈਟਿਕ ਜਿਹੜੀਆਂ ਕੇਬਲਸ ਹੁੰਦੀਆਂ ਉਹਨਾਂ ਦੇ ਥਰੂ ਕਿਸ ਤਰ੍ਹਾਂ ਅਮਿਤ ਸ਼ਾਹ ਉੱਥੇ ਦੇ ਜੋ ਅੰਬੈਸਡਰ ਦੇ ਨਾਲ ਜਿਹੜਾ ਬਰਮਾ ਹੈਗਾ ਉਹਦੇ ਨਾਲ ਗੱਲਬਾਤ ਕਰਦਾ ਸੀ, ਕਿਸ ਤਰ੍ਹਾਂ ਡਿਪਲੋਮੇਟਸ ਨੂੰ ਗਾਹਾਂ ਆਰਡਰ ਕੀਤਾ ਜਾਂਦਾ ਸੀ, ਇਹ ਸਾਰਾ ਕੁਝ ਹੈਗਾ। ਸੋ ਇਹ ਡਿਪਲੋਮੇਟ ਕੇਬਲਸ ਵਾਲਾ ਮਾਮਲਾ ਉਹੀ ਆ ਸੇਮ ਜਿਹੜਾ ਜੂਲੀਅਨ ਅਸਾਂਜ ਵਾਲਾ ਆ, ਜਿਸ ਨੇ ਇੱਕ ਵਾਰੀ ਐਕਸਪੋਜ਼ ਕਰ ਦਿੱਤਾ ਸੀ ਅਮਰੀਕਾ ਨੂੰ ਵੀ ਕਿਸ ਤਰ੍ਹਾਂ ਕਿੱਥੇ ਕੀ ਹੋ ਰਿਹਾ ਹੈਗਾ।
ਤੇ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਮੈਂ ਸਿੱਖ ਦੀ ਗੱਲ ਕਰਦਾ, ਅਮਰੀਕਾ ਵਸਦਾ ਸਿੱਖ, ਜਿਹਨੂੰ ਬਹੁਤ ਵਾਰੀ ਰੌਲਾ ਵੀ ਪਿਆ ਸੀ ਵੀ ਦੇਖੋ ਜੀ ਕਿਸਾਨ ਮੋਰਚੇ ਵੇਲੇ ਉਹਨੂੰ ਡਿਪੋਰਟ ਕਰਤਾ, ਜਦੋਂ ਕਾਂਗਰਸ ਸਰਕਾਰ ਸੀ ਤਾਂ ਉਹਨੂੰ ਭਾਰਤ ਰਤਨ ਦਾ ਜਿਹੜਾ 1984 ਤੋਂ ਬਾਅਦ ਉਹਨੂੰ ਅਵਾਰਡ ਵੀ ਦਿੱਤਾ ਗਿਆ ਸੀ। ਉਹ ਤੋਂ ਬਾਅਦ ਹੁਣ ਫਿਰ ਬੀਜੇਪੀ ਦੇ ਉਹ ਭਾਈਬੰਦ ਬਣ ਗਏ। ਸੋ ਇਹ ਜਿਹੜੀ ਆ ਨਾ ਬੜੀ ਸਰਪ੍ਰਾਈਜ਼ਿੰਗ ਗੱਲ ਆ ਵੀ ਇੱਕ ਪਾਸੇ ਜਿਹੜੇ ਉਹ ਸਿੱਖ ਆ ਜਿਹੜੇ ਇਹਨਾਂ ਕਾਤਲ ਸਰਕਾਰ ਦੇ ਨਾਲ ਮਿਲਦੇ ਆ, ਦੂਸਰੇ ਪਾਸੇ ਹੁਣ ਉਹ ਪੂਰੀ ਤਰ੍ਹਾਂ ਐਕਸਪੋਜ਼ ਹੋ ਗਏ ਆ। ਵਾਸ਼ਿੰਗਟਨ ਪੋਸਟ ਦੀ ਦਲੇਰੀ ਆ, ਨਿਊਯਾਰਕ ਟਾਈਮ ਦੀ, ਜਿਹੜੇ ਉਹਨਾਂ ਨੇ ਐਨ ਕਲੀਅਰਲੀ ਛਾਪ ਦਿੱਤਾ ਆ ਵੀ ਬਿਲਕੁਲ ਪੂਰੇ ਦਾ ਪੂਰਾ ਪ੍ਰੂਫ ਕੈਨੇਡਾ ਦੀ ਸਰਕਾਰ ਵੱਲੋਂ ਅਜੀਤ ਡੋਵਲ ਨੂੰ ਦੇ ਦਿੱਤਾ ਗਿਆ। ਤੇ ਪਹਿਲਾਂ ਤਾਂ ਉਹਨੇ ਹਾਂ ਹੋਈ ਕੀਤੀ, ਤੇ ਜਦੋਂ ਕਹਿੰਦੇ ਜਾਣ ਲੱਗਾ 5 ਘੰਟੇ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਹੁਣ ਇਹੀ ਸੋਚੋ ਵੀ ਇਹ ਮੀਟਿੰਗ ਹੋਈ ਨਹੀਂ ਹੈਗੀ, ਕਿਤੇ ਵੀ ਮੀਡੀਆ 'ਚ ਨਹੀਂ ਆਉਣਾ ਚਾਹੀਦਾ। ਤੇ ਜਦੋਂ ਤੱਕ ਉਹ ਇੰਡੀਆ ਵਾਪਸ ਪਹੁੰਚਿਆ ਤੇ ਭਾਰਤ ਦੇ ਮੀਡੀਆ ਨੇ ਕਹਿਤਾ ਵੀ ਦੇਖੋ ਜੀ ਅਜੀਤ ਡੋਵਲ ਨੇ ਤਾਂ ਕੈਨੇਡਾ ਵਾਲਿਆਂ ਨੂੰ ਭਜਾਤਾ ਵੀ ਤੁਸੀਂ ਐਵੇਂ ਝੂਠੇ ਇਲਜ਼ਾਮ ਲਾਈ ਜਾਂਦੇ ਆ। ਸੋ ਇਸੇ ਕਰਕੇ ਫਿਰ ਮੈਨੂੰ ਲੱਗਦਾ ਵੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹ ਕਹਿੰਦੇ ਵੀ ਨਹੀਂ ਇਹ ਪਬਲਿਕ ਹਰਜੋਤ ਸਿੰਘ ਜੀ ਇਹ ਗੋਦੀ ਮੀਡੀਆ ਥੋੜੀ ਆ, ਦੁਨੀਆ ਭਰ ਦੇ ਵਿੱਚ ਸਾਰੇ ਪਾਸੇ ਬੈਠਾ ਵੀ ਤੁਸੀਂ ਉਹਨਾਂ ਨੂੰ ਕਹਿਤਾ ਵੀ ਰਿਪੋਰਟ ਦੀ ਛਾਪਣੀ ਤੇ ਰਿਪੋਰਟ ਨਹੀਂ ਛਾਪਣਗੇ, ਤੇ ਇਦਾਂ ਨਹੀਂ ਆ ਤੇ ਉਦਾਂ ਨਹੀਂ ਆ। ਬਿਸ਼ਨੋਈ ਦੀ ਉਹ ਗੱਲ ਕਰ ਲਓ ਵੀ ਜਿਹੜੇ ਗੈਂਗਸਟਰਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਆ। ਹੁਣ ਜਿਹੜਾ ਅਮਿਤ ਸ਼ਾਹ ਨੇ ਉਹ ਗੱਲ ਆਖੀ ਵੀ ਉਹ ਜੀ ਉਹਦਾ ਨੈਕਸਸ ਸਿੱਧਾ ਤਗੜਾ, ਭਾਈ ਤੁਹਾਡੀ ਛਤਰ ਛਾਇਆ ਤੋਂ ਬਗੈਰ ਕਰ ਸਕਦਾ ਕੋਈ ਏਡਾ ਕੰਮ? ਜਿੱਥੇ ਉਦਾਂ ਕਹਿੰਦੇ ਵੀ ਪਰਿੰਦਾ ਪਰ ਨਹੀਂ ਮਾਰ ਸਕਦਾ, ਉਹ ਵੀਡੀਓ ਕਾਲਾਂ ਕਰਕੇ ਇੰਟਰਵਿਊਆਂ ਦਿੰਦਾ ਹੈ, ਉਹ ਲੋਕਾਂ ਨੂੰ WhatsApp ਕਾਲਾਂ ਕਰ ਰਿਹਾ ਹੈ। ਉੱਥੇ ਉਹਦਾ ਕੋਈ ਇਹ ਵੀ ਨਹੀਂ ਆ ਵੀ ਕੋਈ ਲੁਕਾ ਕੇ ਸੈਟੇਲਾਈਟ ਫੋਨ ਰੱਖ ਕੇ ਕਰਦਾ ਹੈ, ਉਹ ਸ਼ਰੇਆਮ ਉੱਥੇ ਦਾ ਨੈਟਵਰਕ ਵਰਤਦਾ ਹੋਇਆ, ਫੋਨ ਐਕਸੈਸ ਆ ਉਹ ਕੋ ਸਾਰਾ ਆ। ਇੱਕ ਟਾਈਮ ਦੇ ਉੱਤੇ ਲਾਰੈਂਸ ਬਿਸ਼ਨੋਈ ਸੰਤਾਂ ਦੀ ਤਸਵੀਰ ਦੀ ਜਿਹੜੀ ਟੀ-ਸ਼ਰਟ ਪਾ ਕੇ ਜਾਂਦਾ ਹੁੰਦਾ ਸੀ ਜੇਲ੍ਹ ਦਾ ਜਿਹੜੀ ਉਹ ਪੇਸ਼ੀ ਭੁਗਤਣ। ਹੁਣ ਜਿਹੜਾ ਆ ਜਦੋਂ ਉਹਨੇ ਇੰਟਰਵਿਊ ਦਿੱਤੀ ਹੈ ਕਹਿੰਦਾ ਜੀ ਮੈਂ ਤਾਂ ਰਾਸ਼ਟਰਵਾਦੀ ਹਾਂ, ਮੈਂ ਤਾਂ ਖਾਲਿਸਤਾਨ ਦੇ ਉਲਟਾ, ਮੈਂ ਤਾਂ ਪਾਕਿਸਤਾਨ ਦੇ ਉਲਟਾ। ਉਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਵਰਤੋਂ ਕਰਕੇ ਇਹ ਜਿੰਨੇ ਵੀ ਗੈਂਗਸਟਰਸ ਆ ਹਰਜੋਤ ਸਿੰਘ ਜੀ, ਇਹ ਯੂਜ਼ ਐਂਡ ਥਰੋ ਪਾਲਿਸੀ ਦੇ ਅੰਡਰ ਭਾਰਤ ਦੀ ਸਰਕਾਰ ਉਹਨਾਂ ਨੂੰ ਵਰਤ ਰਹੀ ਆ। ਇਹਨਾਂ ਨੂੰ ਵੀ ਖੁਦ ਨੂੰ ਵੀ ਇਸ ਚੀਜ਼ ਦਾ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ, ਔਰ ਇਹਨਾਂ ਨੂੰ ਲੱਗ ਰਿਹਾ ਵੀ ਮੈਂ ਇਹਨਾਂ ਦੇ ਲਈ ਕੰਮ ਕਰੂੰਗਾ ਤੇ ਸ਼ਾਇਦ ਮੇਰੀ ਜਾਨ ਜਿਹੜੀ ਆ ਉਹ ਬਖਸ਼ੀ ਜਿਹੜੀ ਹੋ ਜਾਊਗੀ। ਪਰ ਇਹ ਨਹੀਂ ਪਤਾ ਵੀ ਸਟੇਟ ਦੇ ਜਦੋਂ ਤੁਸੀਂ ਸੰਦ ਬਣਦੇ ਆ ਜੋ ਸਿਰਫ ਸੰਦ ਹੀ ਬਣ ਕੇ ਰਹਿ ਜਾਂਦੇ, ਉਹ ਵਰਤ ਕੇ ਅਗਲੇ ਚੱਕ ਕੇ ਉਹ ਮਾਰਦੇ ਆ, ਪਰੇ ਸੁੱਟਦੇ ਆ, ਬਾਅਦ ਚ ਕਈ ਜਿਹੜੇ ਆਏ ਆ ਤੇ ਕਈ ਜਿਹੜੇ ਉਹ ਲੱਭਣੇ ਨਹੀਂ ਆ। ਹੁਣ ਤੁਸੀਂ ਦੇਖੋ ਵੀ ਇਸ ਜੀ ਹੁਣ ਹਰਜੋਤ ਸਿੰਘ ਜੀ ਵੀ ਇਹਦਾ ਗਲੋਬਲ ਅਫੇਅਰਸ ਦੇ ਉੱਤੇ ਇਫੈਕਟ ਕੀ ਆ, ਇਹਦੇ ਜਿਹੜੇ ਇਮੀਡੀਏਟ ਜਿਹੜੇ ਇੰਪਲੀਕੇਸ਼ਨ ਆ ਉਹ ਕੀ ਆ। ਕਹਿੰਦੇ ਵੀ ਇਹ ਰਿਫਟ ਇੰਨਾ ਕੁ ਵੱਡਾ ਆ, ਜੀਓਪੋਲਿਟਿਕਲੀ ਬਹੁਤ ਵੱਡਾ ਆ। ਦੋ ਇੰਪੋਰਟੈਂਟ ਮੁਲਕ ਨੇ ਇਹ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਆ, ਕੈਨੇਡਾ ਤੇ ਜਿਹੜਾ ਇੰਡੀਆ ਵੀ। ਕਹਿੰਦੇ ਵੀ ਆਪੋ ਆਪਣੇ ਪੱਧਰ ਦੇ ਉੱਤੇ ਕੈਨੇਡਾ ਜਿੱਥੇ ਕਿ ਨਾਟੋ ਦਾ, ਗਰੁੱਪ 7 ਦਾ, G20 ਦਾ ਇੱਕ ਅਮੀਰ ਮੁਲਕਾਂ ਦੇ ਵਿੱਚੋਂ ਆਉਂਦਾ ਹੈ। 5 ਆਈਜ਼ ਗਰੁੱਪ ਦੇ ਵਿੱਚ ਕੈਨੇਡਾ ਜਿਹੜਾ ਉਹ ਆਉਂਦਾ ਹੈ, ਜੋ ਕਿ ਆਪਣੀ ਇੰਟੈਲੀਜੈਂਸ ਜਿਹੜੀ ਉਹ ਸ਼ੇਅਰ ਕਰਦਾ ਆ। ਜਿਹੜਾ ਇੰਡੀਆ ਆ ਉਹ ਹੁਣ ਮਿਡਲ ਜੇ ਦੇ ਵਿੱਚ ਕਹਿੰਦੇ ਵੀ ਇੱਕ ਪਾਵਰ ਦੇ ਤੌਰ ਦੇ ਉੱਤੇ ਆ, ਉਸਨੂੰ ਇੱਕ ਇਕਨੋਮਿਕ ਹੱਬ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ। ਦੁਨੀਆ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਜਿਹੜੀ ਆ ਉਹ ਉੱਥੇ ਆ। ਬਹੁਤ ਸਾਰੇ ਜਿਹੜੇ ਵੈਸਟਰਨ ਮੁਲਕ ਆ ਉਸਨੂੰ ਆਪਣੇ ਟ੍ਰੇਡਿੰਗ ਪਾਰਟਨਰ ਦੇ ਤੌਰ ਦੇ ਉੱਤੇ ਜਿਹੜਾ ਉਹ ਵਰਤਣਾ ਚਾਹੁੰਦੇ ਆ। ਮੋਦੀ ਨੂੰ ਪੂਰੀ ਵੀ ਬਾਂਹ ਉਹਦੀ ਤਾਂ ਵੀ ਨਹੀਂ ਮਰੋੜਦੇ ਵੀ ਉਹਨਾਂ ਨੇ ਅਮਰੀਕਾ ਵਰਗੇ ਜਾਂ ਹੋਰ ਵੈਸਟਰਨ ਮੁਲਕਾਂ ਨੇ ਇੰਡੀਆ ਨੂੰ ਆਪਣੇ ਕੰਮ ਦੇ ਲਈ ਵੀ ਜਿਹੜਾ ਨਾਲ ਦੇ ਨਾਲ ਵਰਤਣਾ ਆ। ਪਰ ਇੰਡੀਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਹਿ ਸਕਦੇ ਹਾਂ ਵੀ ਉਤੋਂ ਬਾਹਰ ਆ, ਤੇ ਨਾਲੇ ਜਿਸ ਤਰੀਕੇ ਦੇ ਨਾਲ ਉਤੋਂ ਵੱਡੀ ਗੱਲ ਜਿਹੜੀ ਆ ਵੀ ਮੋਦੀ ਜਿੱਦਾਂ ਅਥੋਰੀਟੇਰੀਅਨ ਰੂਲ ਦੇ ਵੱਲ ਨੂੰ ਉੱਥੇ ਵਧਿਆ ਪਿਆ ਆ, ਉਹ ਕਿਸੇ ਵੀ ਵੈਸਟਰਨ ਡੈਮੋਕ੍ਰੇਸੀ ਨੂੰ ਇਹ ਹਜਮ ਨਹੀਂ ਹੋ ਰਿਹਾ। ਜਿਹੜਾ ਹਿੰਦੂ ਨੈਸ਼ਨਲਿਸਟ ਏਜੰਡੇ ਦੇ ਤਹਿਤ ਮੋਦੀ ਤੇ ਇੰਡੀਆ ਜਿਹੜਾ ਉੱਥੇ ਤੁਰਿਆ ਆ, ਉਹ ਏਡਾ ਗੁੱਡ ਗੱਲ ਨਹੀਂ ਆ। ਰੀਸੈਂਟਲੀ ਅਮਰੀਕਾ ਦੇ ਵਿੱਚ ਮੋਦੀ ਆਇਆ ਸੀ, ਠੁੱਸ ਜਿਹੜਾ ਉਸਦਾ ਓਵਰਆਲ ਦੌਰਾ ਜਿਹੜਾ ਹੋ ਰਿਹਾ ਸੀਗਾ, ਜਿੱਥੇ ਜੋ ਬਾਈਡਨ ਹੋਣਾ ਨੇ ਤਾਂ ਉਹਦਾ ਨਾਂ ਭੁਲਾ ਕੇ ਉਹਨੂੰ ਬੇਇੱਜ਼ਤੀ ਵੀ ਜਿਹੜੀ ਆ ਉਹ ਕਰ ਦਿੱਤੀ ਸੀ। ਇੰਡੀਆ ਤੋਂ ਆਪਣੇ ਬੰਦੇ ਨਾਲ ਲਿਆ ਕੇ ਉਹ ਕਰ ਰਹੇ ਸੀਗੇ ਵੀ ਇਹ ਮੋਦੀ ਨੂੰ ਮਿਲਣਾ ਸਾਡਾ ਜੀਵਨ ਜਿਹੜਾ ਆ ਉਹ ਸਫਲ ਹੋ ਗਿਆ। ਹੁਣ ਦੇਖੋ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਸ ਤਰੀਕੇ ਦੇ ਨਾਲ ਅਮਰੀਕਾ, ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਆ ਦੁਆਰਾ ਫੈਲਾਇਆ ਜਾ ਰਿਹਾ ਆ। ਨੋ ਡਾਊਟ ਅਮਰੀਕਾ ਦੇ ਵਿੱਚ ਇਸ ਦੀ ਗੱਲ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੀ ਗੱਲ ਸਭ ਤੋਂ ਜਿਹੜਾ ਉਹ ਤੇਜ਼ ਆ। ਜਿਸ ਤਰ੍ਹਾਂ ਵਾਸ਼ਿੰਗਟਨ ਪੋਸਟ ਦੇ ਹਵਾਲੇ ਦੇ ਨਾਲ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਉਹ ਇੱਥੇ ਲੋਕਾਂ ਨੂੰ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਦੱਸਦੇ ਆ
ਤੇ ਪਿੱਛੇ ਉਧਰ ਧਮਕਾਉਂਦੇ ਆ, ਇੱਧਰ ਧਮਕਾਉਂਦੇ ਆ, ਵੀਜ਼ਿਆਂ ਦੇ ਨਾਲ ਜਿਹੜੀ ਆ ਉਹ ਡਿਪਲੋਮੈਸੀ ਦੇ ਨਾਲ, ਇਸ ਤਰੀਕੇ ਦੇ ਨਾਲ ਡਿਪਲੋਮੈਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਨੁੱਕਰ ਕਰਕੇ ਆਪਣੇ ਕ੍ਰਿਕੀ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਇਹ ਸਾਰੇ ਦੇ ਸਾਰੇ ਜਿਹੜੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਦਾਹਰਣ ਨੇ। ਉਹ ਜਿਹੜੀਆਂ ਚੀਜ਼ਾਂ ਇਸ ਟਾਈਮ ਕੀਤੀਆਂ ਜਾ ਰਹੀਆਂ ਆ, ਤੇ ਆਪਣੇ ਸਿੱਖਾਂ ਨੂੰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਆ ਵੀ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਜਿਹੜਾ ਆਪਣਾ ਚੁਣੌਤੀ ਆ, ਸਭ ਤੋਂ ਵੱਡਾ ਜਿਹੜਾ ਇਸ ਟਾਈਮ ਮਿਸ਼ਨ ਆ, ਉਹ ਇਹੀ ਆ ਵੀ ਭਾਰਤ ਦੁਆਰਾ ਜਿਹੜੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਕਿੱਦਾਂ ਜਿਹੜਾ ਉਹ ਬੰਦ ਕਰਵਾਇਆ ਜਾਵੇ। ਐਡਮ ਸ਼ਿਫ ਦੇ ਦੁਆਰਾ ਇੱਕ ਜਿਹੜਾ ਬਿੱਲ ਆ ਉਹ ਆਲਰੇਡੀ ਉਹ ਸਦਨ ਦੇ ਵਿੱਚ ਉੱਥੇ ਪੇਸ਼ ਕੀਤਾ ਗਿਆ ਹੈਗਾ ਆ ਕਾਂਗਰਸ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ। ਉਸ ਨੂੰ ਵੱਧ ਤੋਂ ਵੱਧ ਸਪੋਰਟ ਕਰਵਾਓ। ਇਲੈਕਸ਼ਨਸ ਦਾ ਦੌਰ ਆ, ਇਲੈਕਸ਼ਨਸ ਦੇ ਵਿੱਚ ਲੋਕਾਂ ਦੇ ਕੋਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਆ। ਕੀ ਤੁਸੀਂ ਅਮਰੀਕਾ ਦੇ ਵਿੱਚ ਅਮਰੀਕੀ ਸੋਵਰਨਟੀ ਨੂੰ ਜਿਹੜਾ ਸਵਾਲ ਪੈਦਾ ਕਰ ਰਹੇ, ਇੱਥੇ ਅਮਰੀਕਨ ਸਿਟੀਜ਼ਨ ਦੀ ਅਸੈਸੀਨੇਸ਼ਨ ਕਰਨ ਦੇ ਲਈ ਸੁਪਾਰੀਆਂ ਦੇਣ ਵਾਲੇ ਮੁਲਕ ਦੇ ਨਾਲ ਤੁਸੀਂ ਖੜੋਗੇ ਜਾਂ ਉਹਦੇ ਅਗੇਂਸਟ ਖੜੋਗੇ, ਜਾਂ ਕਿਹੜੀਆਂ ਕਮਿਊਨਿਟੀਜ਼ ਦੇ ਨਾਲ ਜਿਹੜਾ ਉਹ ਤੁਸੀਂ ਖੜਨ ਜਿਹੜਾ ਹੋ ਜਾ ਰਹੇ ਆ। ਸੋ ਇਹ ਜਿਹੜੇ ਸਵਾਲ ਆ ਤੁਹਾਡੇ ਸਾਰਿਆਂ ਦੇ ਇਸ ਦੇ ਵਿੱਚ ਹੋਣੇ ਜਿਹੜੇ ਉਹ ਚਾਹੀਦੇ ਆ। ਸੋ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਹਨਾਂ ਨੇ ਹੁਣ ਨਾਮ ਲਏ ਆ ਕੈਨੇਡਾ ਨੇ, ਇਹਦੇ ਵਿੱਚ ਹੁਣ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਉਹ ਬਾਹਰ ਇਸ ਦੇ ਵਿੱਚ ਆਉਣਗੀਆਂ। 2 ਹੋਮਿਸਾਈਡਸ ਦੇ ਵਿੱਚ ਭਾਰਤ ਦੀ ਸਰਕਾਰ ਦੇ ਜਿਹੜੇ ਯੂਜ਼ ਕੀਤੇ ਗਏ ਪਹਾੜੇ ਦੇ ਜਿਹੜੇ ਟੱਟੂ ਆ ਉਹਨਾਂ ਦਾ ਕਨਫਰਮ ਜਿਹੜਾ ਉਹ ਹੋ ਗਿਆ ਆ। ਹੋ ਸਕਦਾ ਵੀ ਆਉਣ ਵਾਲੀਆਂ ਹੋਰ ਕਿਲਿੰਗਸ ਦੇ ਵਿੱਚ ਵੀ ਇਸ ਦੇ ਬਾਰੇ ਜਿਹੜੀ ਆ ਉਹ ਗੱਲ ਸਾਹਮਣੇ ਆਵੇਗੀ। ਵਾਸ਼ਿੰਗਟਨ ਪੋਸਟ ਅੱਗੇ ਜਾ ਕੇ ਲਿਖਦੀ ਆ ਵੀ ਜਿਹੜਾ ਅਮਿਤ ਸ਼ਾਹ ਆ, ਭਾਰਤ ਦਾ ਹੋਮ ਮਿਨਿਸਟਰ ਆ, ਉਹ ਪਹਿਲੀ ਵਾਰੀ 10 ਸਾਲਾਂ ਬਾਅਦ ਡੈਕੇਡਸ ਅਗੋ ਉਹਦਾ ਨਾਂ ਆਇਆ ਸੀ CBI ਜਿਹੜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਚ, ਵੀ ਕਿਸ ਤਰ੍ਹਾਂ ਗੁਜਰਾਤ ਦੇ ਵਿੱਚ ਇੱਕ ਸ਼ੌਰਬਦੀਨ ਤੇ ਉਹਦੀ ਵਾਈਫ ਕੌਸਰਵੀ ਨੂੰ ਜਿਹੜਾ ਕਿਲ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਉਹ ਗੁਜਰਾਤ ਦੇ ਵਿੱਚ ਹੋਮ ਮਿਨਿਸਟਰ ਸੀਗਾ। ਤੇ ਹੁਣ ਪਹਿਲੀ ਵਾਰੀ ਫੇਰ ਨਾਂ ਆਇਆ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਮਾਰਨ ਦੇ ਲਈ ਸਿੱਧਾ ਹੱਥ ਆ ਉਹਦਾ। ਸੋ ਇਹ ਜਿਹੜੀ ਜੇ ਟਾਈਮਲਾਈਨ ਦੱਸਦੇ ਜਾਈਏ, ਪਹਿਲਾਂ ਤਾਂ ਜਿਹੜੀਆਂ 2 ਸਟੇਟਮੈਂਟ ਦਿੱਤੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਬੜੀਆਂ ਸਟਰੋਂਗ ਸਟੇਟਮੈਂਟਸ ਆ। ਉਹਨਾਂ ਨੇ ਇੱਕ ਤਾਂ ਇਹ ਕਿਹਾ ਵੀ ਆਈ ਬਲੀਵ ਦੈਟ ਇੰਡੀਆ ਹੈਜ਼ ਮੇਡ ਏ ਮੋਮੈਂਟਲ ਮਿਸਟੇਕ ਬਾਈ ਚੂਜ਼ਿੰਗ ਟੂ ਯੂਜ਼ ਦੇਅਰ diplomats and organized crime to attack Canadians, to make them feel unsafe here at their home, and even more to create act of violence and even murder. It is unacceptable. ਉਹਨਾਂ ਨੇ ਸਿੱਧਾ ਕਿਹਾ ਵੀ ਭਾਰਤ ਨੇ ਬਹੁਤ ਵੱਡੀ ਗਲਤੀ ਕੀਤੀ ਆ, ਕਿਉਂਕਿ ਉਹਨਾਂ ਨੇ ਭਾਰਤ ਨੇ ਆਪਣੇ ਹੀ ਡਿਪਲੋਮੇਟਸ ਨੂੰ ਤੇ ਆਰਗੇਨਾਈਜ਼ ਕ੍ਰਾਈਮ ਜਿਸ ਤਰ੍ਹਾਂ ਗੈਂਗ ਵਗੈਰਾ ਆ ਉਹਨਾਂ ਨੂੰ ਯੂਜ਼ ਕੀਤਾ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਨ ਦੇ ਲਈ, ਉਹਨਾਂ ਦੇ ਅਗੇਂਸਟ ਵਾਇਲੈਂਸ ਕਰਨ ਦੇ ਲਈ। ਇਹ ਐਕਸੈਪਟੇਬਲ ਨਹੀਂ। ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕੱਲ ਪ੍ਰੈਸ ਕਾਨਫਰੰਸ ਦੇ ਦੌਰਾਨ ਸਟੇਟਮੈਂਟ ਦਿੱਤੀ ਆ। ਦੂਸਰੀ ਸਟੇਟਮੈਂਟ ਉਹਨਾਂ ਨੇ ਇਹ ਦਿੱਤੀ ਆ ਵੀ ਫਰੋਮ ਦਾ ਬਿਗਨਿੰਗ ਐਜ਼ ਆਫ ਲਾਸਟ ਸਮਰ we have worked closely with our Five Eyes partners, particularly with the United States, where they have gone through a similar pattern of behavior from India in regards to attempted extrajudicial killing. ਕਹਿੰਦੇ ਵੀ ਸ਼ੁਰੂਆਤ ਤੋਂ, ਪਿਛਲੇ ਸਮਰ ਦੀ ਸ਼ੁਰੂ ਤੋਂ ਹੀ ਅਸੀਂ ਫਾਈਵ ਆਈਜ਼ ਜਿਹੜੇ 5 ਮੁਲਕ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ, ਖਾਸ ਕਰਕੇ ਅਮਰੀਕਾ ਦੇ ਨਾਲ, ਕਿਉਂਕਿ ਅਮਰੀਕਾ ਦੇ ਵਿੱਚ ਵੀ ਸੇਮ ਕੁਛ ਇੰਡੀਆ ਦੀ ਜਿਹੜਾ ਮਸ਼ੀਨਰੀ ਆ ਉਹਨਾਂ ਨੇ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਉਹ ਬਾਕੀ ਤੁਹਾਨੂੰ ਦੱਸਿਆ ਆ ਵੀ ਵਿਕਰਮ ਯਾਦਵ ਨੂੰ ਹੁਣ ਉਹਨੇ ਭੇਜ ਦਿੱਤਾ ਹੈਗਾ। ਸੋ ਪਿਛਲੇ 5 ਦਿਨਾਂ ਦੇ ਵਿੱਚ ਮੇਨ ਜੇ ਦੱਸਦੇ ਜਾਈਏ ਕੀ ਕੁਝ ਵਾਪਰਿਆ ਹੈਗਾ, ਉਹ ਤੋਂ ਬਾਅਦ ਫਿਰ ਮੈਂ ਦੱਸਦਾ ਵੀ ਹੁਣ ਕਿਸ ਤਰ੍ਹਾਂ ਜਿਹੜੀ ਆਪਣੀ ਵਿਸ਼ਵ ਹਿੰਦੂ ਪਰਿਸ਼ਦ ਜਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਜੀ, ਉਹ ਹੁਣ ਕਿੱਦਾਂ ਵਿਕਟਮ ਦਾ ਕਾਰਡ ਪਲੇ ਕਰਦੇ ਆ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਉਹਨਾਂ ਨੇ ਹੁਣੇ ਪ੍ਰੈਸ ਰਿਲੀਜ਼ ਜਾਰੀ ਕੀਤੀ ਆ। ਅਕਤੂਬਰ 10 ਨੂੰ ਪ੍ਰਾਈਮ ਮਿਨਿਸਟਰ ਮੋਦੀ ਤੇ ਪ੍ਰਾਈਮ ਮਿਨਿਸਟਰ ਟਰੂਡੋ ਇਹ ਮਿਲੇ ਵੀਅੰਟਿਆਨ ਦੇ ਵਿੱਚ, ਤੇ ਉੱਥੇ ਜਿੱਥੇ ਏਸ਼ੀਅਨ ਸਮਿਟ ਹੋਈ ਸੀਗੀ, ਉੱਥੇ ਉਹਨਾਂ ਨੇ ਕਲੀਅਰਲੀ ਟਰੂਡੋ ਨੇ ਦੱਸਿਆ ਮੋਦੀ ਨੂੰ ਵੀ ਭਾਈ ਤੁਹਾਡੀ ਸਰਕਾਰ ਇਨਵੋਲਵ ਹੈਗੀ ਆ, ਪਿਛਲੇ 1 ਸਾਲ ਤੋਂ ਅਸੀਂ ਤੁਹਾਨੂੰ ਪ੍ਰੂਫ ਦੇ ਰਹੇ ਹਾਂ, ਬਾਰ-ਬਾਰ RCMP ਦੇ ਜਿਹੜੇ ਪੁਲਿਸ ਵਾਲੇ ਹੈਗੇ ਆ ਉਹ ਤੁਹਾਡੇ ਨਾਲ ਗੱਲਬਾਤ ਕਰ ਰਹੇ ਤੁਹਾਡੀ ਸਰਕਾਰ ਨਾਲ, ਪਰ ਤੁਹਾਡਾ ਕੋਈ ਸਾਥ ਸਾਨੂੰ ਨਹੀਂ ਮਿਲਿਆ।
ਤੇ ਇਹ ਜਿਹੜੀ ਗੱਲਬਾਤ ਉਹਨੇ 10 ਤਰੀਕ ਨੂੰ ਕੀਤੀ ਆ। 12 ਤਰੀਕ ਨੂੰ ਕੈਨੇਡਾ ਦੇ ਆਫੀਸ਼ੀਅਲ ਜਿਹੜੇ ਆ ਉਹ ਭਾਰਤ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਆ, ਉਹਨਾਂ ਨੂੰ ਸਿੰਗਾਪੁਰ ਦੇ ਵਿੱਚ ਮਿਲੇ ਹੈਗੇ ਆ, ਤੇ ਪੂਰੇ ਐਵੀਡੈਂਸ ਕਹਿੰਦੇ ਐਂਡ ਪ੍ਰੈਜ਼ੈਂਟ what they said was evidence of India involvement in Niger's killing and other acts of violence targeting the Sikh community in Canada। ਪੂਰੇ ਪ੍ਰੂਫ ਦਿੱਤੇ ਉਹਨਾਂ ਨੂੰ। ਪਹਿਲਾਂ ਤਾਂ ਨਾ ਨੁਕਰੇ ਉਹ ਕਰਦਾ ਰਿਹਾ, ਬਾਅਦ ਦੇ ਵਿੱਚ ਫਿਰ ਜਦੋਂ 5 ਘੰਟਿਆਂ ਬਾਅਦ ਮੀਟਿੰਗ ਖਤਮ ਹੋਈ ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਨੋ ਮੈਟਰ ਤੁਸੀਂ ਜੋ ਮਰਜ਼ੀ ਦੇਈ ਜਾਓ, ਪਰ ਮੈਨੂੰ ਪਤਾ ਵੀ ਇੰਡੀਆ ਇਨਵੋਲਵ ਨਹੀਂ। ਪਰ ਜਿਹੜੀ ਸਾਡੀ ਵੀ ਅੱਜ ਦੀ ਮੀਟਿੰਗ ਹੋਈ ਆ, ਇਹ ਸੋਚੋ ਵੀ ਹੋਈ ਨਹੀਂ, ਕਿਸੇ ਨੂੰ ਨਾ ਦੱਸੋ। ਅਕਤੂਬਰ 13 ਨੂੰ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ, ਉਹਨਾਂ ਨੇ ਇੰਡੀਆ ਨੂੰ ਕਹਿਤਾ ਵੀ 6 ਡਿਪਲੋਮੈਟਸ ਇਹ ਪਰਸਨ ਆਫ ਇੰਟਰਸਟ ਆ, ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਹੈਗੇ ਆ, ਕਿਉਂਕਿ ਉਹਨਾਂ ਕੋਲ ਡਿਪਲੋਮੈਟਿਕ ਕਮਿਊਨਿਟੀ ਆ, ਉਸ ਨੂੰ ਲਿਫਟ ਕੀਤਾ ਜਾਵੇ ਤਾਂ ਕਿ RCMP ਉਹਨਾਂ ਨੂੰ ਕੁਐਸਚਨ ਕਰ ਸਕੇ। 14 ਅਕਤੂਬਰ ਨੂੰ ਇੰਡੀਆ ਵਾਲਿਆਂ ਨੇ ਇਹ ਰਿਕੁਐਸਟ ਨੂੰ ਰਿਜੈਕਟ ਕਰ ਦਿੱਤਾ ਤੇ ਆਪਣਾ ਜਿਹੜਾ ਕੈਨੇਡਾ ਦੇ ਐਂਬੈਸਡਰ ਸੀਗੇ ਵਰਮਾ ਸਾਹਿਬ, ਉਹ ਭੱਜ ਗਏ ਫਿਰ, ਤੇ ਨਾਲ ਦੀ ਨਾਲ ਜਿਹੜੇ ਕੈਨੇਡਾ ਵਾਲਿਆਂ ਨੇ ਜਿਹੜੇ 6 ਡਿਪਲੋਮੇਟ ਸੀ, ਇਹਨਾਂ 5 ਡਿਪਲੋਮੇਟ ਤੇ 6ਵਾਂ ਜਿਹੜਾ ਐਂਬੈਸਡਰ ਸੀ, ਉਹਨਾਂ ਨੂੰ ਨੌਨ ਗ੍ਰੈਟਾ ਪਰਸਨ ਨੌਨ ਗ੍ਰੈਟਾ ਤੇ ਆਰਡਰ them to leave। ਉਹਨਾਂ ਨੂੰ ਇਹ ਕਿਹਾ ਵੀ ਇੱਥੋਂ ਹੁਣ ਚਲੇ ਜਾਓ ਤੁਸੀਂ। ਇੰਡੀਆ ਨੇ ਉਹਦੇ ਵਿੱਚ ਸੇਮ ਡੇ ਕਹਿਤਾ ਵੀ ਅਸੀਂ ਵੀ ਜਿਹੜੇ ਆ 6 ਡਿਪਲੋਮੇਟਸ ਕੈਨੇਡਾ ਦੇ ਉਹ ਇੱਥੋਂ ਕੱਢ ਰਹੇ ਹੈਗੇ ਆ। ਅਕਤੂਬਰ 14 ਨੂੰ ਹੀ ਕੱਲ ਜਿੱਦਾਂ ਜਿਹੜੀ ਪ੍ਰੈਸ ਕਾਨਫਰੰਸ ਹੋਈ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਸੀ, ਉੱਥੇ ਦੀ ਫੋਰਨ ਮਿਨਿਸਟਰ ਵੀ ਸੀ, ਹੋਰ ਜਿਹੜੇ ਪੁਲਿਸ ਦੇ ਵੀ ਸੀਗੇ, ਉਹਨਾਂ ਸਾਰਿਆਂ ਨੇ RCMP ਦੇ ਜਿਹੜੇ ਚੀਫ ਵੀ ਸੀ, ਇਹ ਓਟਾਵਾ ਦੇ ਵਿੱਚ ਕਾਨਫਰੰਸ ਹੋਈ ਸੀ, ਉਹਦੇ ਵਿੱਚ ਸ਼ਰੇਆਮ ਅਲੈਜ ਨਹੀਂ ਅਕਿਊਜ਼ ਕਰਤਾ। ਹੁਣ ਇੱਕ ਤਾਂ ਅਲੈਜ ਹੁੰਦਾ ਵੀ ਹਾਂ ਵੀ ਜੀ ਹਜੇ ਪੱਕਾ ਨਹੀਂ ਪਤਾ ਹੈਗਾ, ਹੁਣ ਪੂਰੀ ਤਰ੍ਹਾਂ ਉਹਨਾਂ ਨੇ ਕਹਿਤਾ ਵੀ ਅਸੀਂ ਪ੍ਰੂਫ ਦੇ ਦਿੱਤੇ ਆ ਵੀ ਇੰਡੀਆ ਗਵਰਨਮੈਂਟ ਆਫ ਯੂਜ਼ਿੰਗ ਦਾ ਸਰਵਿਸਿਜ਼ ਆਫ ਲਾਰੈਂਸ ਬਿਸ਼ਨੋਈ ਕ੍ਰਿਮੀਨਲ ਗੈਂਗ ਟੂ ਕੰਡਕਟ ਕਿਲਿੰਗ ਇਨ ਕੈਨੇਡਾ with the help of diplomats and Indian Home Minister। ਸੋ ਇਹ ਸਾਰਾ ਕੁਝ ਉਹਨਾਂ ਨੇ ਜਿਹੜਾ ਐਨ ਕਲੀਅਰ ਕੱਟ ਕਰ ਦਿੱਤਾ ਹੈਗਾ ਆ। ਹੁਣ ਇਹ ਲੱਗਦਾ ਆ ਬਹੁਤ ਸਾਰਾ ਪ੍ਰੈਸ਼ਰ ਪੈ ਰਿਹਾ ਆ, ਸਿੱਖ ਜਥੇਬੰਦੀਆਂ ਜਿਹੜੀਆਂ ਆ ਕੈਨੇਡਾ ਦੇ ਵਿੱਚ, ਉਹਨਾਂ ਨੇ ਧੰਨਵਾਦ ਕੀਤਾ ਹੈ ਕੈਨੇਡਾ ਦੀ ਸਰਕਾਰ ਦਾ। ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਦੇ ਨਾਲ ਜਿਹੜੇ ਬਿਜ਼ਨਸ ਤੁਹਾਡਾ ਰਿਲੇਸ਼ਨ ਆ ਉਹ ਬੰਦ ਕਰਨਾ ਚਾਹੀਦਾ ਹੈਗਾ ਆ, ਵੀ ਉਹ ਕਾਤਲ ਸਰਕਾਰ ਆ, ਸਿੱਖਾਂ ਦਾ ਕਤਲ ਇੰਨਾ ਪਹਿਲਾਂ ਕੀਤਾ, ਹੁਣ ਇਹ ਸ਼ਰੇਆਮ ਐਕਸਪੋਜ਼ ਹੋ ਗਏ ਹੈਗੇ ਆ। ਇਸ ਤੋਂ ਬਾਅਦ ਕੈਨੇਡਾ ਦੇ ਜਿਹੜੇ ਹਾਈ ਲੈਵਲ ਆਫੀਸ਼ੀਅਲਸ ਆ, ਉਹਨਾਂ ਨੇ ਇਹ ਵੀ ਕਿਹਾ ਵੀ ਬਿਲਕੁਲ ਅਸੀਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਹੈੱਡ ਹੈਗੇ ਆ ਐਲਹੈਂਡਰੋ ਮਾਰਕਸ, ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਇੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਹੈਗੇ ਆ, ਉਹਨਾਂ ਦੇ ਡਿਫੈਂਸ ਸੈਕਟਰੀ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ। ਨਿਊਜ਼ੀਲੈਂਡ ਨੇ ਵੀ ਅੱਜ ਸਟੇਟਮੈਂਟ ਦਿੱਤੀ ਆ ਵੀ ਜੇ ਇਹ ਸਾਰਾ ਕੁਝ ਸੱਚ ਆ, ਇਹ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈਗੀ ਆ। ਸੋ 5 ਮੁਲਕ ਜਿਹੜੇ 5 ਆਈਜ਼ ਵਾਲੇ ਜੁੜੇ ਹੋਏ ਹੈਗੇ ਆ, ਪੂਰੀ ਤਰ੍ਹਾਂ ਜਿਹੜਾ ਭਾਰਤ ਆ ਇਹਦੇ ਵਿੱਚ ਐਕਸਪੋਜ਼ ਹੋ ਗਿਆ। ਕੱਲਾ ਇੱਕ ਕਤਲ ਨਹੀਂ, ਅਸੀਂ ਤਾਂ ਇੱਕ ਨੂੰ ਹੀ ਰੋਂਦੇ ਸੀ ਵੀ ਸਾਡਾ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ, ਹੁਣ ਦੇਖੋ ਵੀ ਕਿੰਨੇ ਹੋਰ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਆ। ਸੋ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ। ਤੇ ਸੱਚ ਜਿਹੜੇ ਜਾਂਦੇ ਮੈਂ ਭੁੱਲ ਨਾ ਜਾਵਾਂ, ਹੁਣੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਆਪਣੀ ਪ੍ਰੈਸ ਰਿਲੀਜ਼ ਕੀਤੀ ਆ, ਕਹਿੰਦੇ ਪਈ ਇੰਡੀਆ ਐਜ਼ ਹਾਈ ਟੈਂਸ਼ਨ ਗ੍ਰਿਪਸ ਇੰਡੋ ਕੈਨੇਡੀਅਨ ਟਾਈਜ਼, ਇਟ ਇਜ਼ ਇੰਪੋਰਟੈਂਟ ਦੈਟ Canada's political leaders are sensitive to the impact on over a million Indian origin people living in Canada। ਹੁਣ ਤੁਸੀਂ ਦੱਸੋ ਵੀ ਕੋਈ ਕੈਨੇਡਾ ਦੇ ਵਿੱਚ ਅਮਰੀਕਾ 'ਚ ਕਿਸੇ ਹਿੰਦੂ ਸਿੱਖ ਨਾਲ ਕੋਈ ਝਗੜਾ ਹੋਇਆ, ਕੋਈ ਲੜਾਈ ਹੋਈ ਹੈ? ਬਿਨਾਂ ਕਿਸੇ ਗੱਲ ਤੇ ਇਹ ਬਕਵਾਸ ਕਰਨੋਂ ਹਟਦੇ ਨਹੀਂ ਹੈ। ਝੂਠਾ ਜਿਹੜਾ ਹੁਣ ਦੇਖੋ ਵਿਕਟਮ ਕਾਰਡ ਸ਼ੋਅ ਕਰਦੇ ਹੈਗੇ, ਕੋਈ ਕਿਸੇ ਦਾ ਰੌਲਾ ਨਹੀਂ ਹੈ। ਜੀ ਹਰਜੋਤ ਸਿੰਘ ਜੀ, ਕੱਲ ਕੀ ਹੋਇਆ ਨਾ, ਜਦੋਂ ਇਹ ਸਾਰਾ ਕੁਝ ਮਾਮਲਾ ਭਖ ਰਿਹਾ ਸੀ, ਇਹ ਚੀਜ਼ਾਂ ਸਾਹਮਣੇ ਆ ਗਈਆਂ ਸੀ, NDP ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ, ਉਹਨਾਂ ਨੇ ਵੀ ਆਪਣਾ ਜਿਹੜਾ ਉਹ ਬਿਆਨ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਹੁਣ ਹਾਈ ਟਾਈਮ ਆ ਵੀ ਇੰਡੀਆ ਦੇ ਉੱਤੇ ਸੈਂਕਸ਼ਨਸ ਲਾਈਆਂ ਜਾਣੀਆਂ ਚਾਹੀਦੀਆਂ ਆ, ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਉਹਨਾਂ ਦੇ ਹਾਈ ਕਮਿਸ਼ਨਰ ਡਿਪਲੋਮੈਟਸ ਇੱਥੋਂ ਦੇ ਕਤਲੋਗਾਰਤ ਦੇ ਵਿੱਚ ਸ਼ਾਮਲ ਹੋਏ ਆ, ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸੈਂਕਸ਼ਨਸ ਲਾ ਕੇ ਤੇ ਜਿੱਦਾਂ ਨਾਲ ਦੇ ਨਾਲ ਜਿਹੜੀਆਂ RSS ਵਰਗੀਆਂ ਇੱਥੇ ਦੀਆਂ ਜਥੇਬੰਦੀਆਂ ਆ, ਉਹਦੇ ਨਾਲ ਜੁੜੀਆਂ ਜਥੇਬੰਦੀਆਂ ਨੂੰ ਇੱਥੇ ਬੈਨ ਕੀਤਾ ਜਾਣਾ ਚਾਹੀਦਾ ਆ। ਹੁਣ ਉਸੇ ਦਾ ਜਿਹੜਾ ਇਹ ਰੋਣਾ ਰੋਂਦੇ ਆ, ਉਹ ਭਾਈ ਕਹਿੰਦੇ ਵੀ ਜਿਹੜੇ ਜਗਮੀਤ ਸਿੰਘ ਨੇ
ਇਹ ਬੈਨ ਲਾਉਣ ਦੀ ਜਿਹੜੀ ਗੱਲ ਆਖੀ ਆ ਇਹ ਬੜੀ ਮਾੜੀ ਗੱਲ ਹੈਗੀ ਆ। ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਿਹੜੀਆਂ ਕੰਮ ਕਰਦੀਆਂ ਕੈਨੇਡਾ 'ਚ ਉਹਨਾਂ ਤੇ ਉੱਤੇ ਅਸਰ ਪਊਗਾ ਵੀ ਭਾਈ ਤੁਸੀਂ RSS ਹਿੰਦੂਤਵ ਦੇ ਨਾਲ ਨਾ ਜੁੜੋ, ਫਿਰ ਕਿਉਂ ਤੁਸੀਂ ਇੱਥੇ ਆ ਕੇ ਜਿਹੜੀ ਕਤਲੋਗਾਰਤ ਦੇ ਵਿੱਚ ਜਿਹੜੀ ਉਹ ਜੁੜ ਰਹੇ ਆ, ਕਿਉਂ ਲੋਕਾਂ ਨੂੰ ਆਪਣਾ ਜਿਹੜਾ ਐਕਸਪ੍ਰੈਸ਼ਨ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ, ਫਰੀडम ਆਫ ਸਪੀਚ ਆ, ਉਹਦੇ ਬੋਲਣ ਦੇ ਉੱਤੇ ਤੁਹਾਨੂੰ ਤਕਲੀਫ ਕਿਉਂ ਜਿਹੜੀ ਉਹ ਹੁੰਦੀ ਆ, ਕਿਉਂ ਇੰਡੀਆ ਦੀ ਜਿਹੜੀ ਸਰਕਾਰ ਆ, ਇੰਡੀਆ ਦੇ ਜਿਹੜੇ ਗਵਰਨਮੈਂਟ ਦੇ ਬੰਦੇ ਆ, ਕਮਿਸ਼ਨਰ ਆ, ਉਹ ਇੱਥੇ ਕਤਲ ਦੀਆਂ ਸੁਪਾਰੀਆਂ ਦੇ ਕੇ ਲੋਕਾਂ ਨੂੰ ਇੱਥੇ ਐਕਟਿਵਿਸਟ ਨੂੰ ਜਿਹੜਾ ਉਹ ਮਰਵਾ ਰਹੇ ਆ। ਇਹ ਤਾਂ ਹਰਜੋਤ ਸਿੰਘ ਜੀ ਇੱਕ ਸਿੱਖ ਐਕਟਿਵਿਸਟ ਦੇ ਨਾਲ ਜੁੜੀ ਹੋਈ ਗੱਲ ਆ। ਤੁਸੀਂ ਆਪ ਹਿਸਾਬ ਲਾ ਲਓ ਵੀ ਹੋਰ ਇੱਥੇ ਬਥੇਰੇ ਨੇ ਜਿਹੜੇ ਭਾਰਤ ਦੇ ਖਿਲਾਫ ਬੋਲਣ ਵਾਲੇ ਆ, ਉਹਨਾਂ ਦੇ ਨਾਲ ਕੀ ਕਰਦੇ ਹੋਣਗੇ। ਇਹ ਤਾਂ ਹੌਲੀ ਹੌਲੀ ਇਹਦੇ ਵਿੱਚ ਕਈ ਪਾਜ ਜਿਹੜੇ ਆ ਇਹ ਖੁੱਲਣੇ ਨੇ, ਕਈ ਕੁਛ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਆ। ਸੋ ਇਹ ਬਹੁਤ ਡੂੰਘੇ ਇਸ ਟਾਈਮ ਫੈਲ ਚੁੱਕੇ ਆ। ਅਮਰੀਕਾ ਦੇ ਵਿੱਚ ਵੀ ਵਸਦੀਆਂ ਜਿਹੜੀਆਂ ਮਾਈਨੋਰਟੀਜ਼ ਆ ਇੰਡੀਆ ਦੇ ਵਿੱਚੋਂ, ਜਿਨ੍ਹਾਂ ਨੂੰ ਪ੍ਰੋਸੀਕਿਊਸ਼ਨ ਹੁੰਦੀ ਰਹੀ ਆ, ਜਿੱਥੇ ਉਹਨਾਂ ਦੇ ਕਤਲੋਗਾਰਤ ਹੁੰਦੀ ਰਹੀ ਆ, ਉਹਨਾਂ ਨੂੰ ਆਪਸ ਦੇ ਵਿੱਚ ਸਿਰ ਜੋੜਨ ਦੀ ਗੱਲ ਆ। ਤੇ ਉਸ ਤੋਂ ਵੀ ਵੱਡੀ ਗੱਲ ਆ, ਅਮਰੀਕਾ ਦੇ ਵਿੱਚ ਵਸਦੀਆਂ ਜਿਹੜੀਆਂ ਸਿੱਖ ਸੰਸਥਾਵਾਂ, ਸਿੱਖ ਆਰਗੇਨਾਈਜੇਸ਼ਨ, ਸਿੱਖ ਗੁਰਦੁਆਰੇ ਆ, ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠਣ ਵੀ ਇਹ ਜਿਹੜੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਦੈਂਤ ਇਹਨਾਂ ਨੇ ਬਣਾ ਕੇ ਇੱਥੇ ਭੇਜਿਆ ਹੋਇਆ ਆ, ਉਸ ਨੂੰ ਆਪਾਂ ਕਿੱਦਾਂ ਨਜਿੱਠਣਾ ਆ। ਕਿ ਆਪਸ ਦੇ ਵਿੱਚ ਅਸੀਂ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਹੀ ਫਸੇ ਰਹਿਣਾ ਆ, ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਰਹਿਣਾ ਆ, ਜਾਂ ਜਿਹਦੀ ਗੱਲ ਕਰਦੇ ਆ ਇੱਥੇ, ਜਿਸ ਮੁੱਦੇ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਹੈਗੇ ਆ, ਫਰੀडम ਆਫ ਜਿਹੜਾ ਰਾਈਟ ਟੂ ਸਪੀਕ, ਐਕਸਪ੍ਰੈਸ਼ਨ ਆ, ਸਪੀਚ ਆ, ਉਹਦਾ ਤੁਸੀਂ ਕਿਤੇ ਇਸਤੇਮਾਲ ਵੀ ਕਰਨਾ ਆ। ਤੁਸੀਂ ਕੱਲ ਦਾ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਆ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਾਤ ਦਾ ਪਤੰਗੜ ਬਣਾਉਣ ਵਾਲੇ ਬਹੁਤ ਸਾਰੇ ਜਿਹੜੇ ਲੋਕ ਆ, ਉਹ ਇਸ ਟਾਈਮ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਕਰ ਰਹੇ ਆ। ਇੱਕ ਹੋਰ ਚੀਜ਼ ਦੂਜੇ ਐਂਗਲ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਪੈਰਲਲੀ ਚੱਲ ਰਹੀ ਆ, ਭਾਰਤ ਦੇ ਸਾਥ ਦੇ ਵਿੱਚ ਆ ਕੇ ਰੂਸ ਪੂਰੀ ਤਰ੍ਹਾਂ ਖੜ ਰਿਹਾ ਆ। ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਆ। ਸਪੁਟਨਿਕ ਕਰਕੇ ਜਿਹੜਾ ਉਹਨਾਂ ਦਾ ਇੱਕ ਚੈਨਲ ਆ, ਉਹ ਵੀ ਹੁਣ ਸਿੱਖਾਂ ਨੂੰ ਖਾਲਿਸਤਾਨ ਟੈਰਰਿਸਟ ਦੇ ਤੌਰ ਦੇ ਉੱਤੇ ਲਿਖਣਾ ਜਿਹੜਾ ਆ, ਬੋਲਣਾ ਜਿਹੜਾ ਉਹ ਸ਼ੁਰੂ ਕਰ ਰਿਹਾ ਆ। ਸੋ ਇੰਡੀਆ ਦੀ ਯਾਰੀ ਇਸ ਟਾਈਮ ਕਿੱਥੇ ਚੱਲ ਰਹੀ ਆ, ਕੀ ਜਿਹੜਾ ਉਹ ਕਰ ਰਹੇ ਆ, ਤੇ ਕਿੱਦਾਂ ਦੇ ਲੋਕਾਂ ਦੇ ਨਾਲ ਉਹ ਮਿਲ ਕੇ ਜਿਹੜੀ ਕੋਸ਼ਿਸ਼ ਕਰ ਰਹੇ ਆ, ਉਹ ਇੱਕ ਇਸ ਟਾਈਮ ਵੱਡੀ ਜਿਹੜੀ ਚੁਣੌਤੀ ਆ। ਤੇ ਇੱਥੇ ਵੀ ਉਹਨਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਘੁਸਪੈਠ ਜਿਹੜੀ ਉਹ ਕੀਤੀ ਆ। ਆਪਣੇ ਨੌਜਵਾਨਾਂ ਨੂੰ, ਆਪਣੇ ਲੋਕਾਂ ਨੂੰ, ਸਾਰਿਆਂ ਨੂੰ ਸਿਰ ਜਿਹੜੀ ਉਹ ਜੋੜਨ ਦੀ ਜ਼ਰੂਰਤ ਆ। ਆਪਣੇ ਜਿਹੜੇ ਵਿਚਾਰਕ ਮਤਭੇਦ ਆ, ਉਹ ਆਪਾਂ ਬਾਅਦ ਦੇ ਵਿੱਚ ਵੀ ਆਪਣੇ ਜਿਹੜੇ ਮਸਲੇ ਆ, ਆਪਾਂ ਉਹਨਾਂ ਨੂੰ ਹੁਣ ਬੈਕ ਸੀਟ ਦੇ ਉੱਤੇ ਲਿਆ ਕੇ, ਬੈਕ ਬਰਨਰ ਦੇ ਉੱਤੇ ਲਿਆ ਕੇ, ਇਸ ਟਾਈਮ ਜਿਹੜਾ ਸਭ ਤੋਂ ਮੇਨ ਥਿੰਗ ਆ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ। ਇੰਡੀਆ ਦੇ ਜਿਹੜੇ ਸਫਾਰਤਖਾਨਿਆਂ ਦੇ ਵਿੱਚੋਂ ਸਪਾਰੀਆਂ, ਕਤਲੋਗਾਰਤ, ਲੋਕਾਂ ਨੂੰ ਚੁੱਪ ਕਰਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ, ਉਹਦੇ ਪਰਦੇਫਾਸ਼ ਤੇ ਉਸ ਦੇ ਉੱਤੇ ਐਕਸ਼ਨ ਦੀ ਮੰਗ ਦੀ ਜਿਹੜੀ ਆ, ਉਸ ਦੇ ਉੱਤੇ ਜ਼ਰੂਰਤ ਹੈਗੀ ਆ। ਅਦਰਵਾਈਜ਼ ਨਹੀਂ ਤਾਂ ਸੱਪ ਲੰਘ ਗਿਆ ਤੇ ਲੀਕ ਕੱਟਣ ਦਾ ਬਾਅਦ ਚ ਕੋਈ ਫਾਇਦਾ ਨਹੀਂ ਹੋਣਾ। ਬਿਲਕੁਲ, ਜਿਹੜੀ ਭਾਰਤੀ ਸਟੇਟ ਆ, ਸਭ ਤੋਂ ਪਹਿਲਾਂ ਤਾਂ ਉਹ ਹਰ ਸਿੱਖ ਨੂੰ ਖਾਲਿਸਤਾਨੀ ਸਮਝਦੀ ਆ। ਜੇ ਤੁਹਾਨੂੰ ਭੁਲੇਖਾ ਆ ਤਾਂ ਕਿਸਾਨ ਮੋਰਚੇ ਵੇਲੇ ਤੁਸੀਂ ਦੇਖ ਹੀ ਲਿਆ, ਬਹੁਤ ਸਾਰੇ ਜਿਹੜੇ ਆਪਣੇ ਕਾਮਰੇਡ ਭਰਾ ਸੀ, ਉਹਨਾਂ ਨੂੰ ਵੀ ਉਹਨਾਂ ਨੇ ਇਹੀ ਕੁਝ ਜਿਹੜਾ ਟਾਈਟਲ ਦਿੱਤਾ। ਦੂਸਰੇ ਨੰਬਰ ਤੇ ਉਹਨਾਂ ਨੇ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਆ, ਉਸ ਲੀਡਰਸ਼ਿਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਿੱਜਰ ਵਰਗੇ ਭਾਈ ਨਿੱਜਰ ਉਹਨਾਂ ਦਾ ਕਤਲ ਵੀ ਕੀਤਾ। ਤੀਜੇ ਨੰਬਰ ਤੇ ਉਹਨਾਂ ਨੇ ਸਿੱਖਾਂ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਟਾਰਗੇਟ ਕੀਤਾ ਕੈਨੇਡਾ ਦੇ ਵਿੱਚ। ਅਮਰੀਕਾ 'ਚ ਵੀ ਇਦਾਂ ਦੀਆਂ ਇੰਸੀਡੈਂਟ ਆਈਆਂ ਸੀਆਂ, ਪਰ ਬਾਲੀਆਂ ਨਹੀਂ ਆਈਆਂ, ਪਰ ਕੈਨੇਡਾ ਦੇ ਵਿੱਚ ਬਹੁਤ ਆਈਆਂ। ਜਦੋਂ FBI ਨੇ ਇੱਥੇ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ, ਉਹ ਤੋਂ ਬਾਅਦ ਕਹਿੰਦੇ ਕਾਫੀ ਘਾਟਾ ਹੋਇਆ। ਸੋ ਉਸ ਤੋਂ ਬਾਅਦ ਹੁਣ ਮਿਡਲ ਕਲਾਸ ਫੈਮਲੀਜ਼ ਨੂੰ ਵੀ ਹਿੱਟ ਕਰਨਾ ਸ਼ੁਰੂ ਕੀਤਾ। ਇਸ ਨੂੰ ਹੀ ਟੈਰਰਿਜ਼ਮ ਕਹਿੰਦੇ ਹੈਗੇ ਆ। ਸੋ ਇਹ ਜਿਹੜਾ ਸਾਨੂੰ ਸਿੱਖਾਂ ਨੂੰ ਖੜਨਾ ਚਾਹੀਦਾ। ਜਿਹੜੀ ਦੂਸਰੀ ਆਪਾਂ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਆ, ਜਿੰਨੇ ਆਪਣੇ ਭੈਣ ਭਰਾ ਆ, ਕਿਤੇ ਵੀ ਤੁਸੀਂ ਪ੍ਰੋਟੈਸਟ ਕਰਦੇ ਆ ਤੇ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਨਾ। ਕਿਤੇ ਇਹ ਨਾ ਹੋਵੇ ਕਿਤੇ ਲੜਾਈ ਝਗੜਾ ਹੋਵੇ ਤੇ ਬਦਨਾਮੀ ਹੋਵੇ, ਕਿਉਂਕਿ ਹੁਣ ਭਾਰਤ ਦਾ ਜਿਹੜਾ ਮੀਡੀਆ ਆ ਉਹ ਉਹੀ ਸੋਚ ਰਿਹਾ ਆ। ਇਹ ਕੋਈ ਸ਼ੱਕ ਨਹੀਂ, ਕਿਤੇ ਮੇਰੇ ਵਰਗੇ ਹੀ ਪੱਗ ਬੰਨੇ ਵਰਗੇ ਬੰਦੇ ਨੂੰ ਹੀ ਖੜਾ ਕਰਕੇ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਾਰਤ ਕਰਾ ਦੇਣ। ਜਿਸ ਤਰ੍ਹਾਂ ਤੁਸੀਂ ਕੱਲ ਦੇਖਿਆ ਹੋਣਾ ਵੀ ਜਿਸ ਟਾਈਮ ਦੇ ਉੱਤੇ ਪ੍ਰੈਸ ਕਾਨਫਰੰਸ ਹੋ ਰਹੀ ਸੀ, ਐਗਜ਼ੈਕਟ ਸੇਮ ਟਾਈਮ ਤੇ ਇੰਡੀਆ ਵਾਲਿਆਂ ਨੇ ਕਹਿਤਾ ਵੀ ਜੀ ਸਾਡਾ ਇੱਕ ਜਹਾਜ਼ ਨਿਊਯਾਰਕ ਨੂੰ ਜਾ ਰਿਹਾ ਤੇ ਉਹਦੇ 'ਚ ਬੰਬ ਰੱਖਿਆ।
ਤੇ ਉਹਨੂੰ ਜਿਹੜਾ ਆ ਕੈਨੇਡਾ 'ਚ ਤਾਰਿਆ ਸੀ ਉਹਨਾਂ ਨੇ ਜਾਂ ਉਹਨੇ ਡਿਵਰਟ ਕਰ ਦਿੱਤਾ। ਸੋ ਇਹ ਬਹੁਤ ਇਦਾਂ ਦੀਆਂ ਕੋਸ਼ਿਸ਼ਾਂ ਹੋਣੀਆਂ। ਸੋ ਜਿੰਨੇ ਵੀ ਆਪਣੇ ਸਿੱਖ ਭੈਣ ਭਰਾ, ਪੰਜਾਬੀ ਭੈਣ ਭਰਾ ਸੁਣਦੇ ਹੈਗੇ ਆ, ਬਹੁਤ ਹੀ ਧਿਆਨ ਦੇ ਨਾਲ ਵਧੀਆ ਸਿਟੀਜ਼ਨ ਬਣ ਕੇ ਜਿਹੜੇ ਵੀ ਮੁਲਕ 'ਚ ਰਹਿੰਦੇ ਆ, ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਾ ਸਾਡੇ ਤੇ ਬਲੇਮ ਨਾ ਲੱਗੇ। ਹੁਣ ਪੂਰੀ ਤਰ੍ਹਾਂ ਜਿਹੜਾ ਇੰਡੀਆ ਦੀ ਸਰਕਾਰ ਐਕਸਪੋਜ਼ ਹੋ ਚੁੱਕੀ ਆ, ਉਹ ਹਮੇਸ਼ਾ ਹੀ ਇਸ ਤਰ੍ਹਾਂ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਸਿੱਖਾਂ ਨੂੰ ਬਦਨਾਮ ਕਰਨਾ, ਵੀ ਦੇਖੋ ਜੀ ਮੰਦਰਾਂ ਤੇ ਲਿਖਤਾ ਆ ਹੁਣ ਤੁਹਾਡੇ ਸਾਹਮਣੇ ਆ ਵੀ ਜਿੱਥੇ ਦਾ ਹੋਮ ਮਿਨਿਸਟਰ ਸਿੱਧਾ ਇਨਵੋਲਵ ਹੋਵੇ ਸਿੱਖਾਂ ਦੇ ਕਤਲ ਦੇ ਵਿੱਚ, ਤੇ ਇਸ ਤੋਂ ਵੱਧ ਤੁਸੀਂ ਕੀ ਜਿਹੜਾ ਚੀਜ਼ ਉਹ ਭਾਲ ਸਕਦੇ। ਤੇ ਉਹ ਜੀ ਬਿਲਕੁਲ ਉਹ ਦੇਖੋ ਇਹਨਾਂ ਨੇ ਤੁਹਾਨੂੰ ਤੰਗ ਵੀ ਕਰਨਾ, ਪਰੇਸ਼ਾਨ ਵੀ ਕਰਨਾ। ਇਹ ਜਿਹੜਾ 에ਅਰ ਇੰਡੀਆ ਵਾਲਾ ਇਨਸੀਡੈਂਟ ਹੈ, ਉਹਨਾਂ ਨੇ ਦਿਖਾ ਦਿੱਤਾ ਵੀ ਉਹ ਕਿਸ ਪੱਧਰ ਤੱਕ, ਨੀਵੇਂ ਪੱਧਰ ਤੱਕ ਜਿਹੜੇ ਉਹ ਜਾਣਗੇ। ਉਤਰਨਾ ਨਿਊਯਾਰਕ ਸੀ, ਲਾ ਤੇ ਜਿਹੜੇ ਉਹ ਕੈਨੇਡਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਤੁਹਾਡੇ ਵੀਜ਼ਿਆਂ ਨੂੰ ਵੀ ਰੌਲਾ ਪਾਉਣਾ, ਬਹੁਤ ਕੁਛ ਕਰਨਾ, ਪਰ ਤਗੜੇ ਰਹਿਣ ਦੀ ਜ਼ਰੂਰਤ ਆ। ਕੁਛ ਨਹੀਂ ਆ, ਉੱਥੋਂ ਛੱਡ ਛਡਾ ਕੇ ਇੱਥੇ ਆਏ ਆ, ਵਸੇ ਆ, ਨੋ ਡਾਊਟ ਆਪਣਾ ਮੁਲਕ ਆ, ਆਪਣਾ ਪੰਜਾਬ ਦੇਸ਼ ਆ। ਸੋ ਉੱਥੇ ਆਪਾਂ ਜਾਣਾ ਆ, ਉੱਥੇ ਜਿਹੜਾ ਸਾਂਝ ਉਹ ਪਾਈ ਜਿਹੜੀ ਉਹ ਰੱਖਣੀ ਆ। ਹੁਣ ਪੰਚਾਇਤੀ ਚੋਣਾਂ ਹੋਈਆਂ, ਬੜੇ ਲੋਕਾਂ ਨੂੰ ਚਾਅ ਸੀਗਾ, ਕਈਆਂ ਦੇ ਰਿਸ਼ਤੇਦਾਰ ਵੀ ਸੀਗੇ, ਜਾਣ ਪਛਾਣ ਵਾਲੇ ਸੀ ਪਿੰਡਾਂ ਦੇ ਵਿੱਚ, ਹਰ ਇੱਕ ਨੂੰ ਜਿਹੜਾ ਉਹ ਸੀਗਾ ਵੀ ਕਿੱਦਾਂ ਆ, ਕਿਵੇਂ ਆ, ਉਹ ਹੈਗਾ। ਪਰ ਇੰਡੀਆ ਵਾਲਿਆਂ ਨੇ ਤੰਗ ਕਰਨਾ, ਉਹਨਾਂ ਦੇ ਕੋਲ ਇਹੀ ਇੱਕ ਹਥਿਆਰ ਆ, ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕਰਨ ਦਾ। ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਕੀ ਕਰਨਾ, ਗੁਰੂ ਘਰਾਂ ਦੇ ਵਿੱਚ ਕਮਿਸ਼ਨਰ ਜਿਹੜੇ ਉਹ ਲਿਆ ਕੇ ਕਹਿਣਾ ਵੀ ਆ ਜਾਓ, ਤੁਹਾਨੂੰ ਅਸੀਂ ਇੱਥੇ ਵੀਜ਼ੇ ਦਿੰਦੇ ਆ। ਲੋਕ ਇਹਨਾਂ ਨੇ ਕਮਿਊਨਿਟੀ ਦੇ ਵਿੱਚ ਰਿਫਟ ਵੀ ਜਿਹੜੀ ਉਹ ਪਾਉਣੀ ਆ, ਜਿਹੜੀ ਨਿਰਭਉ ਤੇ ਨਿਆਂ ਮਾਰਚ ਇਸ ਟਾਈਮ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਬੜੀ ਸਫਲਤਾ ਦੇ ਨਾਲ ਇਸ ਟਾਈਮ ਚੱਲ ਰਹੀ ਆ। ਵਾਈਸੇਲੀਆ ਤੱਕ ਆਲਰੇਡੀ ਪਹੁੰਚ ਚੁੱਕੀ ਆ। 2 ਦਿਨਾਂ ਤੱਕ ਉਸਨੇ ਸੈਲਮਾ ਗੁਰੂ ਘਰ ਦੇ ਵਿੱਚ ਜਿਹੜਾ ਉਹ ਪਹੁੰਚਣਾ ਆ। ਫਿਰ ਇਸੇ ਤਰੀਕੇ ਨਾਲ ਪ੍ਰਿਜ਼ਨ ਦੇ ਵਿੱਚੋਂ ਲੰਘਦੀ ਹੋਈ ਅੱਗੇ ਜਿਹੜੀ ਆ ਸੈਕਰਾਮੈਂਟੋ ਤੱਕ ਪਹੁੰਚਣੀ ਆ 1 ਨਵੰਬਰ ਤਾਈਂ। ਸੋ ਤੁਹਾਨੂੰ ਜਿਹੜੀ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਨਿਰਭਉ ਤੇ ਨਿਆਂ ਮਾਰਚ ਦੇ ਵਿੱਚ ਪਹੁੰਚੋ। ਹੁਣ ਇਹ ਮੌਕਾ ਆ, ਦਿਖਾਉਣ ਦਾ ਮੌਕਾ ਆ ਵੀ ਅਸੀਂ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟਾ ਅਸੀਂ ਡਰਦੇ ਨਹੀਂ। ਤੁਸੀਂ ਜਿੰਨਾ ਮਰਜ਼ੀ ਧਮਕਾਓ, ਡਰਾਉਣ ਦੀ ਕੋਸ਼ਿਸ਼ ਕਰੋ, ਅਸੀਂ ਮੋਹਰੇ ਆ ਤੁਹਾਡੀ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਜਵਾਬ ਦੇ ਵਿੱਚ। ਉਸ ਦੇ ਨਾਲ ਜਿਹੜਾ ਅਸੀਂ ਮੋਹਰੇ ਆ ਕੇ ਖੜਦੇ ਆ ਤੇ ਆਪਣੇ ਭੈਣ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੇ ਉਹ ਜੁੜੇ ਹੋਏ ਆ, ਖੜੇ ਹੋਏ ਆ, ਤੇ ਆਪਾਂ ਇਸ ਤੁਹਾਡੇ ਦਾ ਤੁਹਾਨੂੰ ਜਵਾਬ ਆ ਉਹ ਇਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆ ਕੇ ਇਕੱਠੇ ਹੋ ਕੇ ਜਿਹੜਾ ਉਹ ਦਵਾਂਗੇ। ਸੋ ਪਹਿਲੀ ਵਾਰੀ ਦੁਨੀਆ ਦੇ ਵਿੱਚ ਇਹ ਹਿਸਟੋਰੀਕਲ ਵਾਕ ਹੋ ਰਹੀ ਆ ਬੇਕਰਸਫੀਲਡ ਤੋਂ ਸੈਕਰਾਮੈਂਟੋ ਨੂੰ। ਹੁਣ ਅੱਜ ਉਹ ਵਾਈਸਾਲੀਆ ਤੋਂ ਸ਼ੁਰੂ ਹੋਏ ਆ, ਮੇਰੇ ਖਿਆਲ ਨਾਲ ਸਿਲਮੇ ਪਹੁੰਚਣਗੇ ਕੱਲ ਤੱਕ। ਜੀ ਸੋ ਸਾਰਿਆਂ ਨੂੰ ਬੇਨਤੀ ਆ, ਦੇਖੋ ਜਦੋਂ ਕੋਈ ਸਿੰਗਰ ਆਉਂਦੇ, ਗਾਣ ਵਾਲੇ ਆਉਂਦੇ, ਕਈ ਵਾਰ 50-50 ਹਜ਼ਾਰ ਦਾ ਇਕੱਠ ਹੋਇਆ, ਆਪਣੀਆਂ ਭੈਣਾਂ ਧੀਆਂ ਦੇ ਪ੍ਰੋਗਰਾਮ ਕਰਦੇ ਆ, ਆਪਣੇ ਜਿਹੜੇ ਭੈਣ ਭਰਾ ਕਬੱਡੀਆਂ ਦੇ ਕਿੰਨਾ ਇਕੱਠ ਹੁੰਦਾ ਆ ਉੱਥੇ, ਨਗਰ ਕੀਰਤਨਾਂ 'ਚ ਕਿੰਨਾ ਇਕੱਠ ਹੁੰਦਾ ਆ। ਸੋ ਇਹ ਹਿਸਟੋਰੀਕਲ ਵਾਕ ਹੈਗੀ ਆ। ਜਿਸ ਤਰ੍ਹਾਂ ਸੀਜ਼ਰ ਸ਼ਾਹਵੇਜ਼ ਨੇ ਅੱਜ ਤੋਂ ਕਈ ਸਾਲ ਪਹਿਲਾਂ ਇਹ ਵਾਕ ਕੀਤੀ ਸੀ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਉਹ ਹਿਸਟਰੀ ਬੁੱਕਸ ਦੇ ਵਿੱਚ ਹੈਗੀ ਆ। ਕਿਸ ਤਰ੍ਹਾਂ ਆਪਾਂ ਗਦਰੀ ਬਾਬਿਆਂ ਦੇ ਦੇਖਦੇ ਹਾਂ ਵੀ ਉਹਨਾਂ ਨੇ ਕਿੱਥੇ ਕਿੱਥੇ ਪ੍ਰੋਟੈਸਟ ਕੀਤੇ, ਕਿੱਥੇ ਖੇਤਾਂ 'ਚ ਕੰਮ ਕਰਕੇ UC ਬਰਕਲੇ ਦੇ ਸਾਹਮਣੇ 3 ਘਰ ਖਰੀਦੇ ਜਿੱਥੇ ਕਿ ਸਟੂਡੈਂਟ ਰਹਿ ਸਕਣ ਤੇ ਪੜ੍ਹ ਸਕਣ। ਸੋ ਇਸ ਹਿਸਟਰੀ ਦਾ ਹਿੱਸਾ ਬਣੀਏ, ਚਾਹੇ ਆਪਾਂ ਅੱਧਾ ਮੀਲ ਤੁਰੀਏ, ਚਾਹੇ 1 ਮੀਲ ਤੁਰੀਏ, ਤੇ ਜਿੱਥੇ ਜਿੱਥੇ ਵੀ ਉਹਨਾਂ ਦਾ ਪੜਾਅ ਹੁੰਦਾ ਹੈ ਉੱਥੇ 100 ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਣਾ ਚਾਹੀਦਾ। ਪੋਲੀਟੀਸ਼ੀਅਨਸ ਨੂੰ, ਕੈਲੀਫੋਰਨੀਆ ਦੇ ਨੂੰ ਆਲਰੇਡੀ ਪਤਾ ਚੱਲ ਗਿਆ ਹੈ ਵੀ ਅਸੀਂ ਮਿਸਟੇਕ ਕੀਤੀ ਆ, ਸਾਨੂੰ ਇਹ ਬਿੱਲ ਪਾਸ ਕਰਨਾ ਚਾਹੀਦਾ ਸੀ। ਉਹ ਸਾਰੇ ਪੋਲੀਟੀਸ਼ੀਅਨ ਹੁਣ ਉਹ ਮਿਲ ਰਹੇ ਹੈਗੇ ਆ ਸਿੱਖਾਂ ਨੂੰ, ਉਹ ਕਹਿੰਦੇ ਵੀ ਜਿੱਥੇ ਜਿੱਥੇ ਵੀ ਇਹ ਪਰੇਡ ਪਹੁੰਚੂਗੀ ਆਪਾਂ ਉੱਥੇ ਹਾਜ਼ਰ ਹੋਵਾਂਗੇ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉੱਥੇ ਪਹੁੰਚੋ, ਫੋਟੋ ਖਿੱਚ ਕੇ ਕੋਲ ਰੱਖੋ, ਇਹ ਹਿਸਟਰੀ ਬਣਨੀ ਆ। ਗਾਂ ਤੁਹਾਡੇ ਜਿਹੜੇ ਪੋਤੇ ਪੋਤੀਆਂ, ਦੋਤੇ ਦੋਤੀਆਂ ਹੋਣੇ ਆ, ਉਹ ਸੋਚੂਗੇ ਵੀ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਇੱਥੇ ਹਾਂ ਦਾ ਨਾਰਾ ਜਿਹੜਾ ਮਾਰਿਆ ਸੀਗਾ। ਬਿਲਕੁਲ। ਅੱਜ ਜਿਹੜੀ ਹਰਜੋਤ ਸਿੰਘ ਜੀ ਵਾਈਸੇਲੀਆ ਗੁਰੂ ਘਰ ਤੋਂ ਤੁਰ ਕੇ ਉੱਥੇ ਬਰਾਵੋ ਫਾਰਮਸ ਆਉਂਦਾ ਹੈ, ਰਸਤੇ 'ਚ ਚੀਜ਼ ਫੈਕਟਰੀ ਆ ਇੱਕ, ਉੱਥੇ ਜਿਹੜੀ ਅੱਜ ਪਹੁੰਚਣੀ ਆ। ਅੱਜ ਰਾਤ ਦਾ ਪੜਾ ਜਿਹੜਾ ਉੱਥੇ ਤੱਕ ਆ। ਸੋ ਕੁੱਲ ਅੱਜ 15 ਮੀਲ, 15.5 ਮੀਲ ਦਾ ਪਿੰਡ ਆ ਉਹਨਾਂ ਨੇ ਤੈਅ ਕਰਨਾ ਆ। ਫਿਰ ਕੱਲ ਨੂੰ ਨਿਰਭਉ ਤੇ ਨਿਆਂ ਮਾਰਚ ਨੇ ਇਹ ਬਰਾਵੋ ਫਾਰਮ ਤੋਂ ਤੁਰਦੇ ਹੋਏ ਸੈਲਮਾ ਤੱਕ ਜਿਹੜੀ ਆ ਉਹ ਪਹੁੰਚ ਕਰਨੀ ਆ। ਤੇ ਸੈਲਮਾ ਜਿਹੜੇ ਜਿੱਥੇ ਵੀ ਮੇਨ ਆ ਵੀ ਜਿੱਥੇ ਵੀ ਗੁਰੂ ਘਰ ਦੇ ਵਿੱਚ ਇਹਨਾਂ ਨੇ ਪਹੁੰਚਣਾ ਆ, ਉਹਦੇ ਗੁਰੂ ਘਰ ਦੇ ਵਿੱਚ ਸ਼ਾਮ ਦੇ ਦੀਵਾਨ ਲੱਗਣੇ ਆ, ਢਾਡੀ ਜਿਹੜੇ ਆ ਉਹ ਪ੍ਰਸੰਗ ਹੋਣੇ ਆ, ਬੁਲਾਰਿਆਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨੇ ਹੈਗੇ ਆ। ਸੋ 16, 17, 18, 19 ਇਹ ਸਾਰੇ ਦਿਨ ਹਰਜੋਤ ਸਿੰਘ ਜੀ ਗੁਰੂ ਘਰਾਂ ਦੇ ਪ੍ਰੋਗਰਾਮ ਆ।
16 ਤਰੀਕ ਨੂੰ ਸੈਲਮਾ ਗੁਰੂ ਘਰ ਵਿੱਚ ਸ਼ਾਮ ਦੇ ਦੀਵਾਨ ਹੋਣੇ ਆ। 17 ਤਰੀਕ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜੀ ਨੂੰ ਸਰੋਵਰ ਵਾਲਾ ਦਮਦਮੀ ਟਕਸਾਲ ਵਾਲਾ ਜਿਹੜਾ ਫਰੈਸਕੋ ਵਾਲਾ ਉੱਥੇ ਹੋਣਾ ਆ। 18 ਤਰੀਕ ਨੂੰ ਜਿਹੜਾ ਸਿੱਖ ਇੰਸਟੀਚਿਊਟ ਜਿਹਨੂੰ ਡਾਕਟਰ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਆ, ਉੱਥੇ ਜਿਹੜਾ ਉਹ ਹੋਣਾ ਆ। ਫਿਰ 19 ਤਰੀਕ ਨੂੰ ਮਡੇਰਾ ਗੁਰਦੁਆਰਾ ਸਾਹਿਬ ਉੱਥੇ ਜਿਹੜਾ ਆ ਉਹ ਹੋਣਾ ਆ। ਸੋ ਇਹ ਜਿਹੜੇ 4 ਦਿਨ ਲਗਾਤਾਰ ਐਵਰੀ ਡੇ ਗੁਰੂ ਘਰ ਦੇ ਵਿੱਚ ਪੜਾਇਆ ਸਮਾਗਮ ਨੇ। ਸੋ ਫਰੈਸਨੋ ਦੇ ਵਿੱਚ 30 40 50 ਹਜ਼ਾਰ ਲੋਕ ਕਹਿ ਦਿੰਦੇ ਆ ਵੀ ਇੱਥੇ ਵਸਦੇ ਆ, ਇੱਥੇ ਰਹਿੰਦੇ ਆ, ਭਾਈ ਆਓ ਪਹੁੰਚੋ ਦਿਖਾਓ। ਸੈਲਮਾ ਵੀ ਦੂਰ ਨਹੀਂ, ਵਾਈਸੇਲੀਆ ਵੀ ਦੂਰ ਨਹੀਂ ਸੀਗਾ, ਅੱਧੇ ਘੰਟੇ ਦੇ ਰਾਹ ਦੇ ਉੱਤੇ ਉਹ ਹੈਗੇ ਆ। ਸੋ ਜਿਹੜੇ ਲੋਕ ਪਹੁੰਚ ਰਹੇ ਆ ਦੂਰੋਂ ਨੇੜਿਓਂ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ। ਤੇ ਜਿਹੜੇ ਅਜੇ ਨਹੀਂ ਪਹੁੰਚੇ, ਅਜੇ ਸੁਣ ਰਹੇ ਆ, ਅਜੇ ਦੇਖ ਰਹੇ ਆ ਵੀ ਕਦੋਂ ਆਪਣੇ ਸ਼ਹਿਰ ਦੇ ਨਜ਼ਦੀਕ ਆਵੇ। ਜਿਹੜੇ ਫਰੈਸਨੋ ਦੇ ਇਰਦ ਗਿਰਦ ਰਹਿਣ ਵਾਲੇ ਲੋਕ ਆ, ਹੁਣ ਇਹ ਫਰੈਸਨੋ ਦੇ ਬਿਲਕੁਲ ਨਜ਼ਦੀਕ ਆ ਚੁੱਕੀ ਆ ਇਹ ਮਾਰਚ, ਤੇ ਇਸ ਦਾ ਤੁਸੀਂ ਹਿੱਸਾ ਬਣੋ। ਚਾਹੇ ਨਾਲ ਤੁਸੀਂ ਅੱਧਾ ਮੀਲ ਤੁਰੋ, 1 ਮੀਲ ਤੁਰੋ, ਸਾਰੇ 15 ਮੀਲ ਤੁਰੋ, 10 ਮੀਲ ਤੁਰੋ, ਜਾਂ ਸ਼ਾਮ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰੋ। ਕਿਸੇ ਨਾ ਕਿਸੇ ਤਰੀਕੇ ਆਪਣੀ ਪਰਿਵਾਰਾਂ ਦੀ ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਹਾਜ਼ਰੀ ਭਰਨ ਦੀ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ। ਤੇ ਜ਼ਰੂਰ ਪਹੁੰਚੋ। ਤੇ ਕੱਲ ਨੂੰ ਸੈਲਮਾ ਗੁਰੂ ਘਰ ਵਿਖੇ ਤੱਕ ਜਿਹੜੀ ਇਹ ਮਾਰਚ ਪਹੁੰਚਣੀ ਆ। ਸੋ ਉੱਥੇ ਜਿਹੜਾ ਉਹ ਜ਼ਰੂਰ ਐਟਲੀਸਟ ਜਿੰਨੇ ਵੀ ਫਰੈਸਨੋ ਸੈਲਮਾ ਇਲਾਕੇ ਦੇ ਲੋਕ ਨੇ, ਉਹ ਸਾਰੇ ਦਿਨ, ਚਾਰੇ 5 ਦਿਨ ਇਹ ਇੱਥੇ ਜਿਹੜੇ ਜ਼ਰੂਰ ਹਾਜ਼ਰੀਆਂ ਭਰਨ। ਸੋ ਬਿਲਕੁਲ ਇਹ ਵੀ ਦੱਸਦੇ ਜਾਈਏ ਵੀ ਇਹ ਕੋਈ ਇੱਕ ਜਥੇਬੰਦੀ ਵੱਲੋਂ ਨਹੀਂ, ਇਹ ਬਿਲਕੁਲ ਠੀਕ ਆ, ਜਟਾਣਾ ਵਾਲਿਆਂ ਨੇ ਇਨੀਸ਼ੀਏਟਿਵ ਲਿਆ ਸੀ, ਸਾਂਝਾ ਆ। ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ, ਕਿਉਂਕਿ ਸਾਡੇ ਰੇਡੀਓ ਨੂੰ ਪੂਰੇ ਦੁਨੀਆ 'ਚ ਸੁਣ ਰਹੇ ਆ, ਸਿਰਫ ਇੰਡੀਆ ਤੋਂ ਬਿਨਾਂ, ਕਿਉਂਕਿ ਉਹਨਾਂ ਨੇ ਸਾਨੂੰ ਬੈਨ ਕੀਤਾ ਹੈ, ਤੁਹਾਨੂੰ ਪਤਾ ਹੀ ਆ। ਤੇ ਜਿਹੜੇ ਦੂਰੋਂ ਸੰਗਤਾਂ ਆ ਰਹੀਆਂ, ਕੈਨੇਡਾ ਤੋਂ, ਇੰਗਲੈਂਡ ਤੋਂ, ਨਿਊ ਆਪਣੇ ਨਗਰ ਕੀਰਤਨ ਦੇ ਉੱਤੇ 3 ਤਰੀਕ ਨੂੰ ਯੂਬਾ ਸਿਟੀ ਨਗਰ ਕੀਰਤਨ ਆ। ਇਹ 1 ਤਰੀਕ ਨੂੰ ਜਿਹੜਾ ਆ ਮਾਰਚ ਖਤਮ ਹੋਣਾ ਹੈਗਾ ਆ ਸੈਕਰਾਮੈਂਟੋ। ਕੋਸ਼ਿਸ਼ ਕਰੋ 2-4 ਦਿਨ ਪਹਿਲਾਂ ਆ ਜਾਓ। ਤੁਸੀਂ ਲੋਡ ਆਈ ਸਟਾਕਟਨ ਦੇ ਲਾਗੇ ਛਾਗੇ ਜੁੜ ਸਕਦੇ ਹੋ, ਹਿੱਸਾ ਇਹਦਾ ਬਣ ਸਕਦੇ ਹੋ। ਤੇ ਜਾਂਦੇ ਜਾਂਦੇ ਇੱਕ ਹੋਰ ਬ੍ਰੇਕਿੰਗ ਨਿਊਜ਼ ਮੈਂ ਦਿੰਨਾ ਚਾਹਾਂ। NDP ਲੀਡਰ ਜਿਹੜੇ ਕੈਨੇਡਾ ਦੇ ਜਗਮੀਤ ਸਿੰਘ ਆ, ਉਹਨਾਂ ਨੇ ਐਮਰਜੈਂਸੀ ਮੀਟਿੰਗ ਕਾਲ ਕੀਤੀ ਆ ਪਬਲਿਕ ਸੇਫਟੀ ਕਮੇਟੀ ਦੀ, ਤੇ ਇਮੀਡੀਏਟਲੀ RSS ਜਿਹੜਾ ਰਾਸ਼ਟਰੀ ਸਵਾਮੀ ਸੇਵਕ ਸੰਘ ਨੈਟਵਰਕ ਤੇ ਇਹਦੀਆਂ ਐਸੋਸੀਏਸ਼ਨ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਆ, ਉਹਨਾਂ ਨੂੰ ਬੈਨ ਕੀਤਾ ਜਾਵੇ ਕੈਨੇਡਾ ਦੇ ਵਿੱਚ। ਤੇ ਇੰਡੀਆ ਦੇ ਡਿਪਲੋਮੇਟਸ ਤੇ ਸੈਂਕਸ਼ਨਸ ਲਾਈਆਂ ਜਾਣ। ਤੇ ਉਹਨਾਂ ਨੇ ਕੰਜ਼ਰਵੇਟਿਵ ਲੀਡਰ ਜਿਹੜੇ ਉੱਥੇ ਦੇ ਪੀਅਰ ਪੋਲੀਵਰ, ਉਹਨਾਂ ਨੂੰ ਵੀ ਕਿਹਾ ਵੀ ਇਕੱਠੇ ਹੋ ਕੇ ਇਹ ਐਕਟ ਕਰੀਏ ਵੀ ਸਾਡੀ ਮੁਲਕ ਦੇ ਵਿੱਚ ਚਾਈਨਾ ਤੋਂ ਬਾਅਦ ਜਿਹੜਾ ਇੰਡੀਆ ਆ ਉਹ ਦੂਜਾ ਮੁਲਕ ਹੋ ਗਿਆ ਜਿਹੜਾ ਸ਼ਰੇਆਮ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ। ਮੈਨੂੰ ਪੀਅਰ ਪੋਲੀਵਰ ਤੇ ਕੋਈ ਬੜਾ ਯਕੀਨ ਨਹੀਂ ਆ। ਉਹ ਬੰਦਾ ਆ ਜਿਸ ਦਿਨ ਸਦਨ ਦੇ ਵਿੱਚ ਟਰੂਡੋ ਬੋਲਿਆ ਸੀ, ਅਗਲੇ ਦਿਨ ਉਹਦਾ ਸੁਰ ਬਦਲ ਗਏ ਸੀਗੇ। ਹਾਰਪਰ ਫਾਊਂਡੇਸ਼ਨ ਦੇ ਨਾਲ ਜੁੜਿਆ ਹੈ। ਹਾਰਪਰ ਫਾਊਂਡੇਸ਼ਨ ਮੋਦੀ ਦਾ ਬਹੁਤ ਸਕਾ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਪੀਅਰ ਪੋਲੀਵਰ ਉੱਥੇ ਦੇ ਆਪੋਜੀਸ਼ਨ ਲੀਡਰ ਦਾ ਕੀ ਹੁੰਦਾ, ਜਦ ਹੁਣ ਕਲੀਅਰਲੀ ਇਹ ਪਤਾ ਲੱਗ ਗਿਆ ਵੀ ਭਾਰਤੀ ਜਿਹੜੀ ਸਰਕਾਰ ਆ, ਉਹਨਾਂ ਦਾ ਡਿਪਲੋਮੈਟ ਆ, ਉਹਨਾਂ ਦਾ ਜਿਹੜਾ ਕਮਿਸ਼ਨਰ ਆ, ਉਹ ਉੱਥੋਂ ਦੇ ਕੈਨੇਡੀਅਨ ਦੇ ਕਤਲ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗਾ। ਸੋ ਉਹਦਾ ਵੀ ਸਟੈਂਡ ਜਿਹੜਾ ਹੁਣ ਦੇਖਣ ਵਾਲਾ ਰਹੇਗਾ। ਤੇ ਹੁਣ ਆਪਣਾ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ, ਤੇ ਮਿਲਦੇ ਆਪਾਂ ਸਾਰਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।